ਪਹਿਲਾਂ ਉਦੋਂ ਇਹ ਸੀ ਵੀ ਆਰੀਅਨ ਨਸਲ ਨੂੰ ਹੀਰੋ ਬਣਾਓ ਤੇ ਭਾਰਤ ਦੇ ਵਿੱਚ ਜਿਹੜੇ ਇੱਥੇ ਅਸਲ ਵਾਸੀ ਇੱਥੋਂ ਦੇ ਲੋਕ ਆ ਉਹਨਾਂ ਨੂੰ ਖਲਨਾਇਕ ਬਣਾਓ। ਫੇਰ ਸਮਾਂ ਬਦਲਿਆ, ਫੇਰ ਆ ਗਈ ਬਈ ਬਾਹਰੋਂ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਆ ਗਏ ਆ ਜੀ ਇੱਥੇ, ਫੇਰ ਉਹਨਾਂ ਬਾਰੇ ਗੱਲ ਤੋਰ ਲਈ ਕਿ ਉਹ ਤਾਂ ਹੋ ਗਏ ਜੀ ਮਲੇਛ ਤੇ ਆਪਾਂ ਹੋ ਗਏ ਉੱਚੇ ਸੁੱਚੇ ਲੋਕ। ਹੁਣ ਗੱਲ ਆ ਗਈ ਕਿ ਪਾਕਿਸਤਾਨ ਤੇ ਮੁਸਲਮਾਨ ਬਹੁਤ ਮਾੜੇ ਆ। ਧੁਰੰਦਰ ਫਿਲਮ ਅਸਲ ਵਿੱਚ ਨੈਰੇਟਿਵ ਸਿਰਜਣ ਲਈ ਕਿ ਜੀ ਪਾਕਿਸਤਾਨ ਬੜਾ ਐਵੇਂ ਲੱਲੂ ਜਿਹਾ ਮੁਲਕ ਆ ਤੇ ਇੱਥੋਂ ਪੰਜਾਬ ਚੋਂ ਜਿਹਨੂੰ ਮਰਜੀ ਪੰਪ ਮਾਰ ਕੇ ਕੋਈ ਸਿੱਖਾਂ ਦਾ ਮੁੰਡਾ ਜਿਹਨੂੰ ਕਹੋ ਵੀ ਤੈਨੂੰ ਸਿਸਟਮ ਨੇ ਬੜਾ ਦੁਖੀ ਕੀਤਾ। ਇੰਡੀਆ ਨੇ ਇਹ ਫਿਲਮ ਦੇ ਰਾਹੀਂ ਇਹ ਉੱਥੇ ਪਾਕਿਸਤਾਨੀਆਂ ਨੂੰ ਸੁਨੇਹਾ ਲਾਉਣਾ ਚਾਹਿਆ ਵਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਤੁਹਾਡੇ ਬੰਦੇ ਆ ਉਹਨਾਂ ਨੂੰ ਮਾਰ ਦੇਣਗੇ ਇਹ ਜਿਹੜੇ ਨੇ, ਇਹ ਤਾਂ ਸਾਡੇ ਏਜੰਟ ਨੇ। ਇੱਕ ਘਟਨਾ ਇਹੋ ਜੀ ਵੀ ਦਿਖਾਈ ਗਈ ਆ ਵੀ ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਜਿਹੜਾ ਹੈਗਾ ਉਹ ਹੋ ਰਿਹਾ, ਹਾਲਾਂਕਿ ਬਦਨਾਮ ਕਰਨ ਲਈ ਇਹ ਵੀ ਕਿਹਾ ਵੀ ਲਓ ਜੀ ਉਹ ਤਾਂ ਨਸ਼ਿਆਂ ਦੇ ਕਾਰੋਬਾਰ 'ਚ ਸੀ, ਦਾਊਦ ਇਬਰਾਹਿਮ ਨਾਲ ਜੁੜਿਆ ਹੋਇਆ ਸੀ। ਕਿ ਜੇ ਕਾਂਗਰਸ ਦੀ ਸਰਕਾਰ ਬਣ ਜਾਵੇ ਤਾਂ ਪਾਕਿਸਤਾਨੀ ਸਮਝਦੇ ਆ ਵੀ ਆਪਣੀ ਸਰਕਾਰ ਬਣ। ਹੁਣ ਤੁਸੀਂ ਸੋਚੋ ਕਿ 1947 ਤੋਂ ਹੁਣ ਤੱਕ ਜੰਗਾਂ ਯੁੱਧਾਂ ਮੌਕੇ ਜਾਂ ਹੋਰ ਪਾਕਿਸਤਾਨ ਦਾ ਕਾਂਗਰਸ ਦਾ ਕੀ ਆਪਾਂ ਦੇਖਿਆ ਹਿਸਾਬ ਕਿਤਾਬ, ਪਰ ਹੁਣ ਕਿਉਂਕਿ ਮੋਦੀ ਮਹਾਨ ਦਿਖਾਉਣਾ। ਅਸਲ ਵਿੱਚ ਕੀਤਾ ਕੀ ਗਿਆ, ਪਿਛਲੇ 10-15 ਸਾਲਾਂ ਦੀਆਂ 20 ਸਾਲਾਂ ਦੀਆਂ ਕੁਝ ਘਟਨਾਵਾਂ ਨੂੰ ਇਸ ਤਰੀਕੇ ਨਾਲ ਦਰਸਾਇਆ ਜਾਂ ਪਰੋਇਆ ਗਿਆ ਜਿਹਦੇ ਤੋਂ ਇੱਕ ਵਰਤਾਂਤ ਨਿਕਲੇ ਕਿ ਮੋਦੀ ਮਹਾਨ, ਬੀਜੇਪੀ ਮਹਾਨ। ਜੇ ਹਿੰਦੂਤਵ ਨੂੰ, ਹਿੰਦੂ ਰਾਸ਼ਟਰ ਨੂੰ ਬਚਾਉਣਾ ਤਾਂ ਮੋਦੀ ਤੋਂ ਬਗੈਰ ਕੋਈ ਰਾਹ ਨਹੀਂ। ਜਿਵੇਂ ਪਹਿਲਾਂ ਰਮਾਇਣ ਮਹਾਭਾਰਤ ਵਰਗੇ ਗ੍ਰੰਥਾਂ ਨੂੰ ਵਰਤਦੇ ਸੀ, ਹੁਣ ਉਹ ਫਿਲਮਾਂ ਨੂੰ ਵਰਤਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਥੇ ਰਣਜੀਤ ਐਵਨਿਊ ਦੇ ਵਿੱਚ ਜਿਹੜਾ ਗੋਦਾਮਾਂ ਵਾਲਾ ਮਹਿਕਮਾ ਹੁੰਦਾ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ, ਉਹਦਾ ਜਿਹੜਾ ਜ਼ਿਲ੍ਹਾ ਅਧਿਕਾਰੀ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਉਹਦਾ ਨਾਮ ਦੱਸਿਆ ਜਾਂਦਾ, ਉਹਨੇ ਖੁਦਕੁਸ਼ੀ ਕਰ ਲਈ ਸੀ ਤੇ ਵੀਡੀਓ ਜਿਹੜੀ ਉਹਨੇ ਆਪਦੇ ਪ੍ਰਾਣ ਨਿਕਲਣ ਤੋਂ ਪਹਿਲਾਂ ਬਣਾਈ ਉਹਦੇ 'ਚ ਕਿਹਾ ਵੀ ਆਪਾਂ ਸਰਫਾਸ ਖਾ ਲਈ ਆ ਲਾਲਜੀਤ ਭੁੱਲਰ ਤੋਂ ਜਿਹੜੀ ਸਮੱਸਿਆ ਸੀ। ਬਾਅਦ ਵਿੱਚ ਇਹ ਸਾਰੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲਾਲਜੀਤ ਭੁੱਲਰ ਪੰਜਾਬ ਸਰਕਾਰ ਦਾ ਮੰਤਰੀ ਆ, ਕੈਬਨਿਟ ਮੰਤਰੀ, ਜਿਹੜਾ ਪਹਿਲਾਂ ਵੀ ਕਈ ਵਿਵਾਦਾਂ 'ਚ ਰਿਹਾ, ਇਹ ਉਹਦੇ ਨਾਲ ਸੰਬੰਧਿਤ ਘਟਨਾਕ੍ਰਮ ਆ। ਦੱਸਿਆ ਜਾਂਦਾ ਵੀ ਲਾਲਜੀਤ ਭੁੱਲਰ ਨੇ ਆਪਦੇ ਪਿਓ ਸੁਖਦੇਵ ਸਿੰਘ ਦੇ ਕਾਗਜ਼ਾਂ ਹੇਠ ਅਪਲਾਈ ਕੀਤਾ ਸੀ, ਜਿਹੜਾ ਕਿ ਇਸ ਇਲਾਕੇ ਦੇ ਵਿੱਚ ਤਰਨਤਾਰਨ ਵਾਲੇ ਪਾਸੇ ਕੋਈ ਗੋਦਾਮ ਜਿਹੜੇ ਨੇ ਉਹ ਸਰਕਾਰ ਜਿਵੇਂ ਕਿਰਾਏ ਕਰੂਏ ਤੇ ਲੈਂਦੀ ਹੋਣੀ ਆ ਜਾਂ ਬਣਾਉਂਦੀ ਹੋਣੀ ਆ, ਵੇਅਰ ਹਾਊਸਿੰਗ ਕਾਰਪੋਰੇਸ਼ਨ। ਔਰ ਦੱਸਿਆ ਇਹ ਜਾਂਦਾ ਵੀ ਇਸ ਜਿਹੜੇ ਗੋਦਾਮ ਜੇ ਹੁੰਦੇ ਆ ਜਿਨ੍ਹਾਂ 'ਚ ਸਰਕਾਰ ਆਪਦੇ ਅਨਾਜ ਵਗੈਰਾ ਚੀਜ਼ਾਂ ਸਾਂਭਦੀ ਆ, ਇਹਦਾ ਕਿਰਾਇਆ ਬੜਾ ਵਧੀਆ ਹੁੰਦਾ ਤੇ ਲੋਕ ਸੋਚਦੇ ਨੇ ਵੀ ਗੋਦਾਮ ਬਣਾ ਲਓ ਤੇ ਉਨੀ ਤਾਂ ਖੇਤੀ 'ਚ ਉਪਜ ਨਹੀਂ ਹੁੰਦੀ ਹੈਗੀ, ਪੈਸਾ ਨਹੀਂ ਬਣਦਾ, ਗੋਦਾਮਾਂ 'ਚੋਂ 4 ਪੈਸੇ ਬਣ ਜਾਣਗੇ। ਸੋ ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤਾ ਹੋਣਾ, ਜਿਹਦੇ ਵਿੱਚੋਂ ਸ਼ਰਤਾਂ ਪੂਰੀਆਂ ਨਾ ਕਰਦੇ ਹੋਣ ਕਰਕੇ ਬਾਕੀਆਂ ਦੇ ਰੱਦ ਹੋ ਗਏ। ਇੱਕ ਜਣੇ ਨੂੰ ਮਿਲਣਾ ਸੀਗਾ, ਉਹ ਜਿਹਨੂੰ ਮਿਲਣਾ ਸੀ ਉਹ ਮਿਲ ਗਿਆ। ਪਰ ਲਾਲਜੀਤ ਭੁੱਲਰ ਜਿਹੜਾ ਸੀ, ਜਾਂ ਉਹਦਾ ਜਿਹੜਾ ਪਿਓ ਸੀ, ਜਾਂ ਉਹਨਾਂ ਦਾ ਪੀਏ ਦਿਲਬਾਗ ਸਿੰਘ ਬਾਘਾ, ਇਹਨਾਂ ਸਾਰਿਆਂ ਨੂੰ ਇਹ ਗੱਲ ਹਜਮ ਨਹੀਂ ਹੋਈ ਤੇ ਇਹਨਾਂ ਨੇ ਉਸ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਨੂੰ ਆਪਦੇ ਦਫ਼ਤਰ 'ਚ ਸੱਦ ਕੇ ਨਾਲੇ ਤਾਂ ਕੁੱਟਮਾਰ ਕੀਤੀ, ਨਾਲੇ ਬੇਇੱਜ਼ਤੀ ਕੀਤੀ ਤੇ ਨਾਲੇ ਉਹ ਤੋਂ ਉਹਨੂੰ ਕਹਿੰਦੇ ਵੀ ਆਹ ਵੀਡੀਓ ਬਣਾਉਣੀ ਆ ਤੇਰੀ, ਤੂੰ ਬੋਲ। ਉਹਦੇ 'ਚ ਉਹ ਤੋਂ ਬੁਲਵਾਇਆ ਇਹਨਾਂ ਨੇ ਬਈ ਮੈਂ ਰਿਸ਼ਵਤ ਲੈ ਕੇ 10 ਲੱਖ ਰੁਪਈਆ ਇਹ ਜਿਹੜੀ ਦਿੱਤੀ ਆ, ਜਿਹੜੀ ਵੇਅਰ ਹਾਊਸ ਦੀ ਮਨਜ਼ੂਰੀ ਫਲਾਨਾ ਇਹਨੂੰ ਜਿਹਨੂੰ ਵੀ ਦਿੱਤੀ ਆ, ਵੀ ਇਹ ਇੱਦਾਂ ਦੀ ਇੱਕ ਕਹਾਣੀ ਉਹ 'ਚ ਬਣਾ ਲਈ। ਉਸ ਤੋਂ ਬਾਅਦ ਵਿੱਚ ਅਗਲੇ ਦਿਨ ਹੀ
ਮਤਲਬ ਕਿ 14 ਤਰੀਕ ਦੀ ਉਹ ਗੱਲ ਦੱਸਦੇ ਆ, 14 ਮਾਰਚ ਦੀ। ਉਹ ਤੋਂ ਅਗਲੇ ਦਿਨ ਹੀ ਕਹਿੰਦੇ ਵੀ ਉਹਨੇ ਇਹ ਸਾਰੇ ਅਫਸਰਾਂ ਨੂੰ ਜਾਂ ਜਿਹੜੇ ਉਹਦੇ ਮਹਿਕਮੇ ਦੇ ਵਿੱਚ ਜਿੱਥੇ ਜਿੱਥੇ ਉਹਨੂੰ ਯੋਗ ਸਮਝਿਆ, ਉਹਨੇ ਇੱਕ ਚਿੱਠੀ, ਜਿਹੜੀ ਕਿ ਸਰਕਾਰੀ ਤੌਰ ਤੇ ਚਿੱਠੀ ਸਾਰੇ ਪਾਸੇ ਨੂੰ ਭੇਜੀ ਕਿ ਮੇਰੇ ਨਾਲ ਆਹ ਕੁਝ ਹੋਇਆ। ਉਹਦੇ ਉੱਤੇ ਸੁਣਵਾਈ ਕਿਸੇ ਨੇ ਕੀਤੀ ਨਹੀਂ ਤੇ ਉਹਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਹੋਣੀ ਆ, ਕਿਉਂਕਿ 2 ਧੀਆਂ ਨੇ ਉਹਦੇ, ਪਰਿਵਾਰ ਆ, ਤੇ ਬੰਦੇ ਨੂੰ ਬੜਾ ਔਖਾ ਲੱਗਦਾ ਹੈਗਾ ਵੀ ਦੱਸੋ ਕਾਹਦੇ ਅਫਸਰ ਆ, ਪੜ੍ਹੇ ਲਿਖੇ ਆ। ਔਰ ਦੱਸਿਆ ਹੀ ਜਾਂਦਾ ਕਿ ਬਹੁਤ ਹੀ ਜ਼ਹੀਨ ਤੇ ਬਹੁਤ ਹੀ ਇੰਟੈਲੀਜੈਂਟ ਜਿਹੜਾ ਇਹ ਅਫਸਰ ਸੀਗਾ, ਗਗਨਦੀਪ ਸਿੰਘ ਅਰੋੜਾ, PhD ਕੀਤੀ ਹੋਈ ਸੀ। ਤੇ ਅਨਪੜ੍ਹ ਟੋਲੇ ਨੇ ਜਿਹੜੇ ਲਾਲਜੀਤ ਭੁੱਲਰ ਵਰਗੇ ਆ, ਇਹਨਾਂ ਲੋਕਾਂ ਨੂੰ ਕੀ ਪਤਾ ਵੀ ਕਿਵੇਂ ਮਾਪੇ ਆਪਦੇ ਪੁੱਤਾਂ ਨੂੰ ਔਖਾ ਝੱਲ ਝੱਲ ਕੇ ਪੜ੍ਹਾਉਂਦੇ ਆ ਤੇ ਕਿਵੇਂ ਬੜੀ ਔਖੀ ਨੌਕਰੀ ਮਿਲਦੀ ਆ। ਸੋ ਉਸ ਮਾਹੌਲ ਦੇ ਵਿੱਚ ਉਹ ਬੰਦਾ ਇਸ ਤਸ਼ੱਦਦ ਨੂੰ, ਮਾਨਸਿਕ ਸੰਤਾਪ ਨੂੰ ਝੱਲ ਨਹੀਂ ਸਕਿਆ ਤੇ ਆਖਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਏ। ਉਸ ਤੋਂ ਬਾਅਦ ਵਿੱਚ ਇਹ ਮਾਮਲਾ ਕਾਫੀ ਭਖਿਆ। ਆਮ ਤੌਰ ਤੇ ਤਾਂ ਲੋਕ ਕਹਿੰਦੇ ਹੁੰਦੇ ਆ ਇਸ ਮੁੱਦੇ ਤੇ ਸਿਆਸਤ ਨਾ ਕਰੋ, ਪਰ ਇਹ ਪਹਿਲੀ ਵਾਰ ਸੀਗਾ ਜਦੋਂ ਇਸ ਖੁਦਕੁਸ਼ੀ ਕਰਨ ਵਾਲੀ ਵੀਡੀਓ ਆਈ ਵੀ ਮੈਂ ਤਾਂ ਜੀ ਸਲਫਾਸ ਖਾ ਲਈ ਹੈ। ਤੇ ਜਦੋਂ ਉਹਦੇ ਪਰਿਵਾਰ ਦਾ ਹਾਏ ਕਲਾਪ ਲੋਕਾਂ ਨੇ ਦੇਖਿਆ, ਬੱਚੀਆਂ ਨੇ ਦੇਖਿਆ, ਮੈਂ ਕਹਿੰਦਾ ਜੀ ਕੋਈ ਬਿਰਲਾ ਹੀ ਰਹਿ ਗਿਆ ਹੋਣਾ, ਹਰੇਕ ਹੀ ਕਵੇ ਉਹ ਕਿੱਥੇ ਮਰ ਗਏ ਸਿਆਸੀ ਲੋਕੋ, ਆਓ ਮੈਦਾਨ 'ਚ ਤੁਹਾਡੀ ਲੋੜ ਆ। ਸੋ ਇੱਥੇ ਅੰਮ੍ਰਿਤਸਰ ਰਣਜੀਤ ਐਵਨਿਊ ਦੇ ਵਿੱਚ ਸਾਰੇ ਸਿਆਸੀ ਧੜਿਆਂ ਦੇ ਆਗੂ ਇੱਥੇ ਪਹੁੰਚੇ, ਚਾਹੇ BJP ਸੀ, ਚਾਹੇ ਕਾਂਗਰਸ ਸੀ, ਚਾਹੇ ਬਾਦਲ ਦਲ ਸੀ, ਤੇ ਚਾਹੇ ਕੋਈ ਹੋਰ ਸੀ। ਸਾਰਿਆਂ ਨੇ ਇੱਥੇ ਆ ਕੇ ਹਾਂ ਦਾ ਨਾਅਰਾ ਵੀ ਮਾਰਿਆ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹੀ ਜਾਂਦੀ ਆ ਕਿ ਜੀ ਇਹ ਤਾਂ ਇਮਾਨਦਾਰ ਲੋਕਾਂ ਦੀ ਸਰਕਾਰ ਆ, ਇਹ ਤਾਂ ਜੀ ਆਮ ਘਰਾਂ ਦੇ ਮੁੰਡੇ ਆ, ਪਰ ਜਿੰਨਾ ਮਾੜਾ ਪੱਖ ਇਹਨਾਂ ਦਾ, ਉਹਨਾਂ ਦਾ ਤਾਂ ਉਹ ਵਿਅਕਤ ਤੇ ਬੁੱਚਣ ਵਾਲਾ ਕੰਮ ਆ। ਔਰ ਜਿਹੜੀ ਦੀਪ ਸਿੱਧੂ ਨੇ ਗੱਲ ਕਹੀ ਸੀ ਕਿ ਭਗਵੰਤ ਮਾਨ ਜਿਹੜਾ ਉਹ ਦੂਜਾ ਬੇਅੰਤ ਸਿੰਘ ਬਣੂਗਾ, ਉਵੇਂ ਦਾ ਹੀ ਹਿਸਾਬ ਕਿਤਾਬ ਜਿਹਾ ਬਣ ਗਿਆ ਇੱਥੇ। ਤੋਂ ਥਾਣੇ ਵਾਲਿਆਂ ਨੇ ਤਾਂ ਆ ਜਿੱਥੇ ਅੰਮ੍ਰਿਤਸਰ ਮੈਂ ਰਹਿਣਾ, ਮੇਰੇ ਕੋਲ ਹੀ ਉਹ ਹੈਗਾ, ਉਹ ਜਿੰਦੇ ਕੁੰਡੇ ਲਾ ਕੇ ਭੱਜ ਗਏ, ਲਾਈਟਾਂ ਲੂਟਾਂ ਬੰਦ ਕਰਕੇ ਥਾਣੇ ਦੀਆਂ। ਬਾਹਰ ਲੋਕ ਵਿਚਾਰੇ ਉੱਥੇ ਕਾਫੀ ਉਸ ਦਿਨ ਬੈਠੇ ਸੀਗੇ, ਪਰ ਉਹ ਭੱਜ ਭੁੱਜ ਗਿਆ। ਮੁੜ ਕੇ ਫਿਰ ਉੱਪਰੋਂ ਦਬਾਅ ਦਬੂ ਬਣਿਆ ਹੋਣਾ, ਆਖਰ ਇਹ ਪਰਚਾ ਰਾਤ ਨੂੰ ਦਰਜ ਕਰਤਾ ਤੇ ਲਿਖਤਾ ਉਹਦੇ 'ਚ ਇਹ ਵੀ ਲਾਲਜੀਤ ਭੁੱਲਰ ਤੇ ਉਹਦੇ ਪਿਓ ਦੇ ਸਾਨੂੰ ਐਡਰੈਸ ਨਹੀਂ ਪਤਾ ਹੈਗਾ। ਦੱਸੋ, ਕੈਬਨਿਟ ਮਿਨਿਸਟਰ ਤੇ ਉਹਦੇ ਪਿਓ ਦੇ ਐਡਰੈਸ ਨਹੀਂ ਪਤਾ ਇਹਨਾਂ ਨੂੰ। ਇਹ ਉਹੀ ਪੁਲਿਸ ਆ ਨਾ ਜਿਹੜੀ ਬਾਦਲ ਕਿਆ ਵੇਲੇ ਵੀ ਕਹਿੰਦੀ ਸੀ ਅਣਪਛਾਤੀ ਪੁਲਿਸ, ਇਹ ਏਦਾਂ ਦਾ ਕੰਮ ਕਰਦੀ ਆ। ਖੈਰ, ਹੁਣ ਗੱਲ ਉਹਦੇ 'ਚ ਇਹ ਹੋਈ ਕਿ ਲਾਲਜੀਤ ਭੁੱਲਰ ਆਪਦਾ ਵੀਡੀਓ ਬਣਾ ਕੇ ਇੱਕ ਤਿੱਤਰ ਹੋ ਗਿਆ ਤੇ ਉਹ ਲੋਕਾਂ ਨੇ ਫਿਰ ਇਹਦੇ ਤੇ, ਪਰਿਵਾਰ ਨੇ ਵੀ ਕਿਹਾ ਵੀ ਨਾ ਤਾਂ ਅਸੀਂ ਪੋਸਟਮਾਰਟਮ ਕਰਾਈਏ, ਨਾ ਇਹਦਾ ਸੰਸਕਾਰ ਕਰੀਏ ਜਿੰਨਾ ਟਾਈਮ ਉਹਨੂੰ ਫੜਦੇ ਨਹੀਂ। ਕਿਉਂਕਿ ਇਦੋਂ ਪਹਿਲਾਂ ਇੱਕ ਹੋਰ ਜਿਹੜਾ ਇਹਨਾਂ ਦਾ ਵਿਧਾਇਕ ਆ, ਪਠਾਨ ਮਾਜਰਾ ਸ਼ਾਇਦ ਉਹਦਾ ਨਾਂ, ਉਹ ਵੀ ਇਦਾਂ ਹੀ ਰਿਸ਼ਤੇਦਾਰ ਵੀ ਆ ਉਹ ਭਗਵੰਤ ਮਾਨ ਦਾ, ਉਹਦੀ ਘਰ ਵਾਲੀ ਦੇ ਵਾਲੇ ਪਾਸਿਓਂ ਹਰਿਆਣੇ, ਉਹ 2-3 ਮਹੀਨਿਆਂ ਤੋਂ ਭੱਜ ਭੁੱਜ ਗਿਆ ਵੀ ਉਵੇਂ ਇਹਨੂੰ ਭਜਾ ਭਜੂ ਦੇਣਗੇ ਵੀ ਆਪੇ। ਕਿਉਂਕਿ ਹਰੇਕ ਵਾਰੀ ਜਦੋਂ ਰਫੜ ਪੈਂਦਾ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਦੂਜੇ ਸੂਬਿਆਂ ਨੂੰ ਭੱਜ ਜਾਂਦਾ। ਹੁਣ ਵੀ ਉਹਦਾ ਇਹੀ ਸੀਗਾ ਵੀ ਉਹਨੇ ਤਾਂ ਜੀ 5-10 ਦਿਨ ਲਈ ਬੰਗਲੌਰ ਜਾਣਾ, ਪਤਾ ਨਹੀਂ ਕਿੱਥੇ ਜਾਣਾ। ਤੋਂ ਇਸ ਮਾਹੌਲ ਦੇ ਵਿੱਚ ਲੋਕਾਂ ਨੇ ਪੂਰੀ ਗਹਿ ਗੱਡ ਇਸ ਗੱਲ ਦੇ ਉੱਤੇ ਸਰਗਰਮੀ ਕੀਤੀ ਤੇ ਅੱਜ ਪਾਰਲੀਮੈਂਟ ਦੇ ਵਿੱਚ ਵੀ ਰੌਲਾ ਪਿਆ। ਉੱਥੇ ਅਮਿਤ ਸ਼ਾਹ ਨੂੰ ਆਖਰ ਇਹ ਕਹਿਣਾ ਪਿਆ ਵੀ ਜੇਕਰ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਲਿਖ ਕੇ ਦੇ ਦੇਣ, ਮੈਂ ਇਹ ਮਾਮਲਾ CBI ਨੂੰ ਦੇ ਦਿੰਦਾ। ਜਦੋਂ ਪੰਜਾਬ 'ਚ ਇਹ ਖਬਰ 10 ਵਜੇ 11 ਵਜੇ ਤੋਂ ਬਾਅਦ ਚਰਚਾ 'ਚ ਆਈ ਕਿ ਇਹ ਮਾਮਲਾ CBI ਦੇ ਹਵਾਲੇ ਹੋ ਸਕਦਾ, ਤਾਂ ਪੰਜਾਬ ਸਰਕਾਰ ਨੇ ਸੋਚਿਆ ਕਿ ਪਿਛਲੀ ਵਾਰ ਜਦੋਂ ਇੱਕ ਉਹ ਹਰਚਰਨ ਸਿੰਘ ਭੁੱਲਰ DIG CBI ਵਾਲਿਆਂ ਨੇ ਫੜਿਆ ਸੀ ਤੇ ਬਾਅਦ 'ਚ ਪੰਜਾਬ ਪੁਲਿਸ ਵਾਲੇ ਤੁਰੇ ਫਿਰਦੇ ਸੀਗੇ ਵੀ ਅਸੀਂ ਜੀ ਸਾਡੇ ਹਵਾਲੇ ਕਰੋ ਇਹਨੂੰ। ਤੇ ਇਹ ਤੋਂ ਪਹਿਲਾਂ ਕਿ ਇਹ ਜਿਹੜਾ ਹੋਣ ਵਾਲਾ ਮਾਮਲਾ ਲਾਲਜੀਤ ਭੁੱਲਰ ਵਾਲਾ ਵੀ ਇਹ CBI ਦੇ ਹੱਥਾਂ 'ਚ ਜਾਵੇ, ਆਪਾਂ ਪਹਿਲਾਂ ਹੀ ਇਹਨੂੰ ਆਪਦੇ ਕਰ ਲਈਏ ਕੰਦੂ ਕੋਸ਼ੇ ਹੁੰਦਾ ਵੀ ਆਪਦੀ ਬੁੱਕਰ 'ਚ ਲੈ ਲੈਣਾ। ਸੋ ਇਸ ਹਿਸਾਬ ਨਾਲ ਇਹਨੂੰ ਹੁਣ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰੀ ਦਿਖਾ ਕੇ ਜਿਹੜਾ ਲਾਲਜੀਤ ਭੁੱਲਰ ਆ ਉਹਨੂੰ ਕਾਬੂ ਕਰਨ ਦਾ ਡਰਾਮਾ ਜਿਹੜਾ ਹੈਗਾ ਉਹ ਕਰ ਲਿਆ। ਹੁਣ ਅੱਗੇ ਲੋਕ ਫਿਰ ਸੋਚ ਰਹੇ ਨੇ ਵੀ ਕੀ ਜਿਹੜੀ ਪੁਲਿਸ ਨੇ ਜਾਂ ਜਿਹੜੀ ਸਰਕਾਰ ਨੇ ਪਿਛਲੇ 3-4 ਦਿਨ ਤੋਂ ਕੋਈ ਚੱਜ ਹੱਲ ਦੀ ਗੱਲ ਨਹੀਂ ਕੀਤੀ। ਪਹਿਲਾਂ ਤਾਂ ਪਰਚਾ ਹੀ ਨਹੀਂ ਸੀ ਦਰਜ ਕਰਦੇ, ਥਾਣੇ ਨੂੰ ਜਿੰਦੇ ਕੁੰਡੇ ਲਾ ਕੇ ਭੱਜ ਗਏ, ਤੇ ਜੇਕਰ ਪਰਚਾ ਦਰਜ ਕਰਨਾ ਪੈ ਹੀ ਗਿਆ ਤਾਂ ਗ੍ਰਿਫਤਾਰੀ ਨਹੀਂ ਸੀ ਕਰਦੇ। ਹੁਣ ਗ੍ਰਿਫਤਾਰੀ ਲਈ ਕੱਲ ਸਾਰੇ ਸਿਆਸੀ ਧੜਿਆਂ ਨੇ ਚੰਡੀਗੜ੍ਹ ਦੇ ਵਿੱਚ ਮਾਰਚ ਕੱਢਿਆ ਤੇ ਉੱਥੇ ਪਾਣੀ ਦੀਆਂ ਤੋਪਾਂ ਚਲਾਤੀਆਂ, ਲੋਕਾਂ ਨੂੰ ਕੁੱਟਿਆ ਮਾਰਿਆ।
ਦੱਸੋ, ਇੱਕ ਅਪਰਾਧੀ ਨੂੰ, ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਾਉਣ ਲਈ ਧਰਨਾ ਦੇ ਰਿਹਾ ਸੀ ਤੇ ਲੋਕਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਡਾਂਗਾਂ ਚਲਾ ਰਹੀ ਸੀ। ਖੈਰ, ਕਾਫੀ ਮਾਮਲਾ ਗੜਬੜ ਹੋਇਆ ਤੇ ਅੱਜ ਗ੍ਰਿਫਤਾਰੀ ਜਦੋਂ ਹੋ ਗਈ ਆ, ਹੁਣ ਲੱਗਦਾ ਵੀ ਪੋਸਟਮਾਰਟਮ ਵੀ ਹੋ ਜੂ। ਪਰ ਪੋਸਟਮਾਰਟਮ ਵਾਲੀ ਜਿਹੜੀ ਗੱਲ ਆ ਉਹਦੇ 'ਚ ਇਹ ਆ ਵੀ ਉਹਨੂੰ ਕੁੱਟਿਆ ਮਾਰਿਆ ਗਿਆ ਤੇ ਦੱਸਿਆ ਜਾਂਦਾ ਕਿ ਉਹਦੇ ਪਿਸਤੌਲ ਦੇ ਬੱਟ ਬੁੱਟ ਵੀ ਕਾਫੀ ਮਾਰੇ ਗਏ ਨੇ। ਤੇ ਯਕੀਨਨ ਤੌਰ ਦੇ ਉੱਤੇ ਹੁਣ ਜਿਹੜਾ ਪੁਲਿਸ ਮਹਿਕਮਾ, ਉਹਦਾ ਇਹ ਫਰਜ਼ ਬਣਦਾ ਕਿ ਇਸ ਪਿਸਤੌਲ ਦੀ ਬਰਾਮਦਗੀ ਵੀ ਕਰਵਾਈ ਜਾਵੇ, ਜਿਹੜੀ ਇਸ ਘਟਨਾ ਮੌਕੇ ਉਹਨੂੰ ਡਰਾਉਣ ਧਮਕਾਉਣ ਲਈ ਪੀੜਤ ਨੂੰ ਮਾਰਨ ਕੁੱਟਣ ਲਈ ਵਰਤੀ ਗਈ ਹੈ। ਪਰ ਅਗਲੀ ਗੱਲ ਜਿਹੜੀ ਲੋਕ ਕਹਿ ਰਹੇ ਨੇ ਕਿ ਇਸ ਤੋਂ ਪਹਿਲਾਂ ਅਕਸਰ ਹੀ ਇਹ ਕਹਾਣੀਆਂ ਸੁਣਦੇ ਆ ਰਹੇ ਆ ਵੀ ਕਿਸੇ ਦੋਸ਼ੀ ਨੂੰ ਫੜਿਆ ਸੀ ਪੁਲਿਸ ਨੇ ਤੇ ਉਹ ਕਹਿੰਦਾ ਜੀ ਮੈਂ ਫਲਾਣੇ ਥਾਂ ਤੇ ਹਥਿਆਰ ਰੱਖਿਆ ਹੋਇਆ, ਤੇ ਹਥਿਆਰ ਹੁੰਦਾ ਵੀ ਲੋਡਡ ਸੀ ਤੇ ਪੁਲਿਸ ਵਾਲੇ ਉੱਥੇ ਉਹਨੂੰ ਛੱਡ ਦਿੰਦੇ ਸੀ ਤੇ ਉਹ ਜਦੋਂ ਉੱਥੇ ਹਥਿਆਰ ਫੜ ਕੇ ਉਹਦੇ ਫੈਰ ਖੋਲ ਦੇਣਾ, ਫਿਰ ਗੋਲੀ ਚੱਲਣੀ, ਜਾਂ ਬੰਦਾ ਮਰ ਜਾਂਦਾ ਸੀ ਤੇ ਜਾਂ ਫੱਟੜ ਹੋ ਜਾਂਦਾ ਸੀ। ਵੀ ਕਿਤੇ ਉਹੋ ਜਿਹੀ ਕਹਾਣੀ ਹੁਣ ਫੇਰ ਤਾਂ ਨਹੀਂ ਸੁਣਨ ਨੂੰ ਮਿਲੂਗੀ, ਕਿਉਂਕਿ ਲੋਕ ਕਹਿੰਦੇ ਆ ਵੀ ਇਹ ਆਮ ਹੋਰ ਲੋਕਾਂ ਲਈ ਤਾਂ ਕਹਾਣੀ ਇਹ ਚੱਲ ਸਕਦੀ ਆ, ਵੀ ਆਮ ਆਦਮੀ ਪਾਰਟੀ ਦੇ ਕੈਬਨਿਟ ਮਿਨਿਸਟਰ ਲਈ ਇਹ ਕਹਾਣੀ ਸ਼ਾਇਦ ਸੁਣਾਈ ਜਾਵੇ ਜਾਂ ਨਾ ਸੁਣਾਈ ਜਾਵੇ। ਪਰ ਲੋਕਾਂ ਨੂੰ ਖੁਸ਼ੀ ਬੜੀ ਹੋਊਗੀ ਜੇ ਕਿਤੇ ਹੁਣ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਆ ਉਹ ਇਹ ਕਵੇ ਕਿ ਲਓ ਜੀ ਅਸੀਂ ਭੁੱਲਰ ਸਾਹਿਬ ਨੂੰ ਕਿਹਾ ਤੇ ਉਹ ਕਹਿੰਦਾ ਜੀ ਆਪਾਂ ਪਿਸਤੌਲ ਜਿਹੜਾ ਵਰਤਿਆ ਸੀ ਇਸ ਘਟਨਾ 'ਚ ਉਹ ਫਲਾਣੇ ਥਾਂ ਤੇ ਆ, ਤੇ ਜਦੋਂ ਉਹ ਪਿਸਤੌਲ ਉਹਨੂੰ ਕਿਹਾ ਵੀ ਚੱਲ ਸਾਡੇ ਨਾਲ, ਤੇ ਉੱਥੇ ਉਹਨੇ ਪਿਸਤੌਲ ਕੱਢ ਲਿਆ, ਫਿਰ ਗੋਲੀ ਚੱਲ ਗਈ ਤੇ ਕਾਫੀ ਜ਼ਿਆਦਾ ਕੰਮ ਖਰਾਬ ਹੋ ਗਿਆ। ਇਹ ਲੋਕਾਂ ਦੀ ਇੱਛਾ ਹੈ ਵੀ ਇਸ ਤਰ੍ਹਾਂ ਦਾ ਭਾਣਾ ਵਾਪਰੇ, ਪਰ ਕਿੱਥੇ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਕਾਫੀ ਆਮ ਆਦਮੀ ਦੀ ਆ। ਇਹ ਲੋਕਾਂ ਦੇ ਉੱਤੇ ਕਾਂਗਰਸ ਨਾਲੋਂ, ਬਾਦਲਕਿਆਂ ਨਾਲੋਂ ਤੇ ਹੋਰ ਸਿਆਸੀ ਧੜਿਆਂ ਨਾਲੋਂ ਵੱਧ ਜ਼ੁਲਮ ਕਰਕੇ ਲੋਕਾਂ ਨੂੰ ਅਸਲ ਵਿੱਚ ਇਹ ਦਿਖਾਇਆ ਜਾ ਰਿਹਾ ਵੀ ਇੱਥੇ ਜਿਹਨੂੰ ਮਰਜ਼ੀ ਸੱਤਾ 'ਚ ਲੈ ਆਓ। ਹੁਣ ਸਭ ਤੋਂ ਫਰੈਸ਼, ਸਭ ਤੋਂ ਜਿਨ੍ਹਾਂ ਦਾ ਕੋਈ ਸਿਆਸੀ ਕੈਰੀਅਰ ਨਹੀਂ, ਉਹ ਬੰਦਿਆਂ ਦੀ ਸਰਕਾਰ ਆ। ਜਦੋਂ ਇਹ ਤੁਹਾਡੇ ਪਾਣੀ ਨਹੀਂ ਬਚਾ ਸਕਦੀ, ਤੁਹਾਡੇ ਹੱਕ ਨਹੀਂ ਬਚਾ ਸਕਦੀ, ਤੁਹਾਡੇ ਜਿਹੜੇ ਜਾਨ ਮਾਲ ਆ ਉਹਦੀ ਰਾਖੀ ਨਹੀਂ ਕਰ ਸਕਦੀ, ਤੁਹਾਡੇ ਧਰਮ ਦੀ, ਤੁਹਾਡੀ ਸੱਭਿਆਚਾਰ ਦੀ, ਕਿਸੇ ਵੀ ਪੱਖ ਤੋਂ ਲਾ ਲਓ, ਜਿਹੜੀਆਂ ਆਸਾਂ ਉਮੰਗਾਂ ਦੇ ਨਾਲ ਇਹ ਸਰਕਾਰ ਬਣਾਈ ਸੀ, ਇਹ ਧੇਲੇ ਦੀ ਸਰਕਾਰ ਨਹੀਂ ਸਾਬਤ ਹੋਈ। ਦੂਜੀ ਗੱਲ, ਜਿਨ੍ਹਾਂ ਮਸਲਿਆਂ ਦੇ ਉੱਤੇ ਪਿਛਲੇ 50-60 ਸਾਲਾਂ ਤੋਂ ਪੰਜਾਬ ਤੇ ਪੰਥ ਲੜਦਾ ਭਿੜਦਾ ਆ ਰਿਹਾ, ਉਧਰਲੇ ਪਾਸੇ ਨੂੰ ਜਾਣ ਨੂੰ ਇਹ ਰਾਜੀ ਨਹੀਂ। ਉਲਟਾ ਇਸ ਸਰਕਾਰ ਮੌਕੇ ਇਹ ਹੋਇਆ ਕਿ ਪਹਿਲੀ ਵਾਰ ਇੱਕ ਇਹੋ ਜਿਹਾ ਮੁੱਖ ਮੰਤਰੀ ਵੀ ਪੰਜਾਬ ਨੇ ਦੇਖ ਲਿਆ ਜਿਹੜਾ ਦਾੜੀ ਦੂੜੀ ਕੱਟਦਾ, ਤੇ ਇਹ ਵੀ ਹੋ ਗਿਆ ਵੀ ਇਸ ਸਰਕਾਰ ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਵਿੱਚ, ਕਿਉਂਕਿ ਬੀਜੇਪੀ ਦੇ ਹੁੰਦਿਆਂ, ਜਦੋਂ ਬਾਦਲਕਿਆਂ ਨਾਲ ਹੁੰਦੀ ਸੀ ਬੀਜੇਪੀ ਜਾਂ ਕਾਂਗਰਸ ਦੇ ਹੁੰਦਿਆਂ, ਐਡੀ ਵੱਡੀ ਗੱਲ ਕਦੇ ਨਹੀਂ ਸੀ ਵਾਪਰੀ ਜਿਹੋ ਜਿਹੀ ਆਮ ਆਦਮੀ ਪਾਰਟੀ ਦੇ ਮੌਕੇ ਵਾਪਰੀ ਕਿ ਪੰਥ ਅਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਦੇ ਉੱਤੇ ਜਿਹੜਾ ਧੱਕੜਸ਼ਾਹੀ ਰਵੱਈਆ, ਉਦੋਂ ਬੇਸ਼ੱਕ ਖਾੜਕੂਵਾਦ ਦੇ ਦੌਰ ਵਿੱਚ ਬਹੁਤ ਜ਼ੁਲਮ ਹੋਇਆ, ਪਰ ਜਿਸ ਤਰੀਕੇ ਨਾਲ ਇਸ ਮੌਕੇ ਲੋਕਾਂ 'ਚ ਟੈਰਰ ਫੈਲਾਇਆ ਜਾਂਦਾ, ਜਿਵੇਂ ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਗੰਦ ਬਕਿਆ ਜਾਂਦਾ, ਗਾਲਾਂ ਕੱਢੀਆਂ ਜਾਂਦੀਆਂ ਜਿਹੜੇ ਸੱਚੀ ਗੱਲ ਕਰਦੇ ਆ। ਹੋਰ ਤਾਂ ਹੋਰ, ਆ ਜਿਹੜਾ ਆਪਾਂ ਮਸਲਾ ਡਿਸਕਸ ਕਰ ਰਹੇ ਹਾਂ, ਇਸ ਮਸਲੇ ਵਿੱਚ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਦੀਆਂ ਤੁਸੀਂ ਪੋਸਟਾਂ ਪੜ੍ਹੋ ਵੀ ਉਹ ਕੀ ਲਿਖ ਰਹੇ ਨੇ। ਸ਼ਰੇਆਮ ਇੱਕ ਅਫਸਰ ਆ ਜਿਹੜਾ, ਉਹਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ, ਪਰ ਉਹਦੇ ਨਾਲ ਇੱਕ ਹਮਦਰਦੀ ਕਰਨ ਦੀ ਬਜਾਏ ਜਿਵੇਂ ਉਹਨੂੰ ਟਾਰਗੇਟ ਕਰਕੇ ਲਿਖਿਆ ਜਾ ਰਿਹਾ। ਪਰ ਇਹ ਗੱਲ ਕੋਈ ਇਸ ਮਾਮਲੇ 'ਚ ਨਹੀਂ, ਇੱਕ ਕੋਈ ਬਰਨਾਲੇ ਏਰੀਏ ਦੇ ਵੀ PCS ਅਫਸਰ ਦੀ ਜਿਹੜੀ ਚਰਚਾ ਛਿੜੀ ਹੋਈ ਆ ਵੀ ਉਹਨੇ ਵੀ ਮੁੱਖ ਸਕੱਤਰ ਨੂੰ ਲਿਖਿਆ, ਸ਼ਾਇਦ IAS ਅਫਸਰ ਆ, ਬਈ ਉਹ ਜੀ ਵੀ ਮਤਲਬ ਉਹ ਵੀ ਇਸੇ ਤਰੀਕੇ ਨਾਲ ਖੁਦਕੁਸ਼ੀ ਕਰ ਸਕਦਾ ਜੇਕਰ ਉਹਦੀ ਸੁਣਵਾਈ ਨਾ ਹੋਵੇ। ਹੁਣ ਲੱਗਦਾ ਹੈਗਾ ਕਿ ਇਹ ਲਾਲਜੀਤ ਭੁੱਲਰ ਵਾਲੇ ਮਸਲੇ ਤੋਂ ਬਾਅਦ ਕੋਈ ਹਿਲਜੁਲ ਹੋ ਜੂ, ਪਰ ਇਹ ਇਕੱਲੇ ਇੱਕ ਦੋ ਅਫਸਰਾਂ ਦੀ ਗੱਲ ਨਹੀਂ, ਪੂਰੇ ਭਾਰਤ ਵਿੱਚ ਜਿੱਥੇ ਜਿੱਥੇ ਆਹ ਵੋਟਾਂ ਪਾਟਣ ਵਾਲਾ ਚੱਕਰ ਚੱਲਦਾ, ਕਿਉਂਕਿ BLO ਨੂੰ ਕਿਹਾ ਜਾ ਰਿਹਾ ਕਿ ਛੇਤੀ ਤੋਂ ਛੇਤੀ ਜੀ ਤੁਸੀਂ ਆਹ ਵੋਟਾਂ ਫਲਾਣੇ ਦੀਆਂ ਕੱਟ ਦਿਓ। ਇਸ ਸਾਰੇ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਉੱਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਤੇ ਦਬਾਅ ਆ ਤੇ ਬਹੁਤ ਸਾਰੇ ਲੋਕ ਖੁਦਕੁਸ਼ੀਆਂ ਕਰ ਰਹੇ ਨੇ। ਪੰਜਾਬ ਦੇ ਵਿੱਚ ਇਸ ਗੱਲ ਦਾ ਝੰਡਾ ਆਮ ਆਦਮੀ ਪਾਰਟੀ ਨੇ ਚੱਕਿਆ ਹੋਇਆ ਕਿ ਲੋਕਾਂ ਦਾ ਇੰਨਾ ਕੁ ਲਹੂ ਪੀਵਾਂਗੇ। ਹੁਣ ਇਹੀ ਅਫਸਰਸ਼ਾਹੀ ਜਦੋਂ ਤਾਂ
ਇਹਨਾਂ ਸਰਕਾਰ ਦੇ ਵਿੱਚ ਸੱਤਾਧਾਰੀਆਂ ਦੇ ਜ਼ੁਲਮ ਤੋਂ ਤ੍ਰਸਤ ਹੋ ਕੇ ਮਰਦੀ ਆ, ਆਪ ਖੁਦਕੁਸ਼ੀਆਂ ਕਰਦੀ ਆ, ਉਦੋਂ ਤਾਂ ਚਲੋ ਮਨੁੱਖਤਾ ਦੇ ਹਾਂ ਦੇ ਨਾਅਰੇ ਆਪਾਂ ਮਾਰਨਾ ਹੀ ਆ, ਲੱਗਦਾ ਵੀ ਚਲੋ ਮਾੜਾ ਹੋਇਆ। ਪਰ ਇਹੀ ਅਫਸਰਸ਼ਾਹੀ ਆਮ ਲੋਕਾਂ ਨੂੰ ਦੁੱਕੀ ਦਵਾਲ ਨਹੀਂ ਹੈਗੀ। ਆਹੀ ਪੁਲਿਸ ਅਧਿਕਾਰੀ ਆ ਪਿੱਛੇ ਜੇ ਇੱਕ ਅਮਰ ਸਿੰਘ ਚਾਹਲ, ਜਿਹਨੂੰ ਬਹੁਤ ਵੱਡੀ ਠੱਗੀ ਮਾਰ ਕੇ ਕੋਈ ਲੈ ਗਿਆ ਤੇ ਮੁੜ ਕੇ ਉਹਨੇ ਖੁਦਕੁਸ਼ੀ ਕਰਨਾ ਚਾਹਿਆ, ਚਲੋ ਬਚ ਗਿਆ। ਪਰ ਉਸ ਅਮਰ ਸਿੰਘ ਚਾਹਲ ਵਰਗਿਆਂ ਨੂੰ ਜਾਂ ਉਸ ਹੋਰ ਅਫਸਰਾਂ ਨੂੰ ਜੇ ਤੁਸੀਂ ਦੇਖੋ, ਜਦੋਂ ਉਹ ਬੈਠੇ ਹੁੰਦੇ ਆ ਸੀਟ ਤੇ, ਉਦੋਂ ਕਿਸੇ ਦੀ ਕੋਈ ਸੁਣਵਾਈ ਨਹੀਂ। ਕੱਲ ਇੱਥੇ ਇਹਨਾਂ ਨੂੰ ਕਿਤੇ ਖਦਸ਼ਾ ਹੋ ਗਿਆ ਵੀ ਲੋਕ ਜਿਹੜੇ ਨੇ ਉਹ ਧਰਨਾ ਮੁਜ਼ਾਹਰਾ ਕਰ ਸਕਦੇ ਆ ਅੰਮ੍ਰਿਤਸਰ ਦੇ ਵਿੱਚ ਕਿ ਜੀ ਤੁਸੀਂ ਇਹ ਜਿਹੜਾ ਨਜਾਇਜ਼ ਉਹਨੂੰ ਫੜਦੇ ਕਿਉਂ ਨਹੀਂ ਲਾਲਜੀਤ ਭੁੱਲਰ ਨੂੰ। ਅੰਮ੍ਰਿਤਸਰ ਦੇ ਵਿੱਚ ਲੋਕਾਂ ਦਾ ਇਹਨਾਂ ਨੇ ਕੱਲ ਪੂਰਾ ਜਲੂਸ ਕੱਢਿਆ ਪਿਆ ਸੀ, ਕਿਸੇ ਪਾਸੇ ਨੂੰ ਜਾਓ ਮੂਹਰੇ ਖਾਕੀ ਵਰਦੀ ਵਾਲੇ ਖੜੇ ਆ ਕਿ ਜੀ ਤੁਸੀਂ ਕਿਤੇ ਜਿਹੜਾ ਇਹ ਵੇਅਰ ਹਾਊਸ ਕਾਰਪੋਰੇਸ਼ਨ ਦਾ ਮਰਿਆ ਵਾ ਜਿਹੜਾ ਅਧਿਕਾਰੀ ਖੁਦਕੁਸ਼ੀ ਕਰ ਗਿਆ, ਇਹਦੇ ਰੌਲੇ 'ਚ ਤਾਂ ਨਹੀਂ ਹੈਗੇ। ਬੜਾ ਮਤਲਬ ਕਿ ਇੱਥੇ ਪੁਲਿਸ ਅਧਿਕਾਰੀਆਂ ਦਾ ਜਾਂ ਸਾਰੀ ਅਫਸਰਸ਼ਾਹੀ ਦਾ, ਬਿਊਰੋਕ੍ਰੇਸੀ ਦਾ, ਲੀਡਰਸ਼ਿਪ ਦਾ ਬਹੁਤ ਮਾੜਾ ਹਾਲ ਆ। ਨਰਕ ਜਿਹੜਾ ਨਰਕ ਆ ਉਹ ਪਤਾ ਨਹੀਂ ਕਿਹੋ ਜਿਹਾ ਹੁੰਦਾ, ਪਰ ਮੈਨੂੰ ਇਉਂ ਲੱਗਦਾ ਵੀ ਜਿਹੜੇ ਬੰਦੇ ਇੱਥੇ ਪੰਜਾਬ 'ਚ ਜਾਂ ਭਾਰਤ ਵਿੱਚ ਨੇ, ਇਹਨਾਂ ਨੂੰ ਤਾਂ ਸਿੱਧਾ ਸਵਰਗਾਂ 'ਚ ਹੀ ਭੇਜਣਗੇ ਵੀ ਤੁਸੀਂ ਨਰਕ ਦਾ ਥੱਲੇ ਬਥੇਰਾ ਭੋਗ ਆਏ। ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਜੀ, ਕੋਈ ਗਰੰਟੀ ਨਹੀਂ, ਤੇ ਜਿਹੜੇ ਹੱਕ ਹੁੱਕ ਜਿਹਦੀ ਗੱਲ ਕਰਦੇ ਆ ਉਹਦੀ ਤਾਂ ਕਹਾਣੀ ਬੜੀ ਦੂਰ। ਤੇ ਇਸ ਮਾਹੌਲ ਦੇ ਵਿੱਚ ਧੰਨ ਦੇ ਨੇ ਉਹ ਸਿੱਖ ਜਿਹੜੇ ਇਸ ਗਲਤ, ਭੈੜੇ, ਮਾੜੇ, ਨਿਕੰਮੇ ਇਸ ਨਿਜ਼ਾਮ ਦੇ ਖਿਲਾਫ ਲੜ ਰਹੇ ਨੇ, ਜੂਝ ਰਹੇ ਨੇ। ਇਸ ਮੌਕੇ ਆ ਗੱਲ ਬੜੀ ਚੰਗੀ ਵਾਪਰ ਰਹੀ ਆ ਕਿ 28 ਮਾਰਚ ਨੂੰ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਟਾਰੀ ਬਾਘਾ ਬਾਰਡਰ ਦੇ ਉੱਤੇ ਇੱਕ ਬਾਰਡਰ ਖੋਲੋ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ। ਇਹਨਾਂ ਦੀ ਮੰਗ ਇਹ ਆ ਕਿ ਜਿਵੇਂ ਇੰਡੀਆ ਤੇ ਨੇਪਾਲ ਦੀ ਜਿਹੜੀ ਸਰਹੱਦ ਹੈ ਉਹ ਲੋਕਾਂ ਦੀ ਆਵਾਜਾਈ ਬੜੀ ਈਜ਼ੀ ਆ, ਕੁਝ ਡਾਕੂਮੈਂਟ ਲੋਕ ਦਿਖਾਉਂਦੇ ਆ ਤੇ ਇੰਡੀਆ ਤੋਂ ਨੇਪਾਲ ਚਲੇ ਜਾਂਦੇ ਆ ਜਾਂ ਨੇਪਾਲ ਤੋਂ ਇੰਡੀਆ ਆ ਜਾਂਦੇ। ਬਿਲਕੁਲ ਉਵੇਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣਾ ਚਾਹੀਦਾ। ਔਰ ਇਹ ਗੱਲ ਇੱਥੇ ਕਈ ਜਿਹੜੇ ਭਾਰਤੀ ਮੀਡੀਆ ਦੇ ਵਿਚਾਰੇ ਚਮਚੇ ਬਣੇ ਆ, ਉਹਨਾਂ ਨੂੰ ਤਾਂ ਸ਼ਾਇਦ ਸੁਣ ਕੇ ਹਾਸਾ ਆਵੇ, ਪਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਾਰਡਰਾਂ ਦੇ ਉੱਤੇ ਇਹ ਕੁਝ ਚੱਲਦਾ ਤੇ ਕਈ ਮੁਲਕਾਂ ਦੇ ਵਿੱਚ ਤਾਂ ਇੰਨੀ ਜ਼ਿਆਦਾ ਖੁੱਲ੍ਹ ਆ ਬਾਰਡਰਾਂ ਦੇ ਉੱਤੇ ਬਈ ਜਦੋਂ ਬੰਦਾ ਪੰਜਾਬ 'ਚ ਬੈਠਾ ਜਾਂ ਭਾਰਤ 'ਚ ਬੈਠਾ ਉਹ ਖਬਰਾਂ ਪੜ੍ਹਦਾ ਤਾਂ ਬੜਾ ਅਜੀਬ ਲੱਗਦਾ ਵੀ ਇਹ ਕਿਹੋ ਜਿਹਾ ਬਾਰਡਰ ਹੋਇਆ। ਤੇ ਇੱਥੇ ਬਾਕੀ ਸਾਰੇ ਬਾਰਡਰਾਂ ਦੇ ਉੱਤੇ ਤਾਂ ਮੌਜਾਂ ਨੇ, ਤੁਹਾਡੇ ਸਾਹਮਣੇ ਹੈ ਇੰਡੀਆ ਤੇ ਨੇਪਾਲ ਦੇ ਬਾਰਡਰ ਦੀ ਗੱਲ ਆ। ਤੇ ਬੇਸ਼ੱਕ ਗੁਜਰਾਤ ਵਾਲੇ ਪਾਸੇ ਜਾਂ ਕਈ ਹੋਰਨਾਂ ਥਾਵਾਂ ਦੇ ਉੱਤੇ ਇੰਡੀਆ ਦਾ ਭਾਰਤ ਨਾਲ ਵਪਾਰ ਚੱਲਦਾ, ਪਰ ਜਦੋਂ ਗੱਲ ਆਉਂਦੀ ਆ ਬਾਘੇ ਬਾਰਡਰ ਦੀ, ਉਦੋਂ ਪੂਰੀਆਂ ਮਿਰਚਾਂ ਲੜਦੀਆਂ ਵੀ ਇਹ ਬੰਦ ਰੱਖੋ, ਕਿਉਂਕਿ ਇੱਥੋਂ ਪੰਜਾਬ ਦਾ ਜਿਹੜਾ ਰਾਹ ਖੁੱਲ੍ਹਦਾ ਪੰਜਾਬ ਦੇ ਵਪਾਰੀਆਂ ਨੂੰ, ਪੰਜਾਬ ਦੇ ਲੋਕਾਂ ਨੂੰ, ਤੇ ਨਾਲ ਦੀ ਨਾਲ ਪਾਕਿਸਤਾਨ ਦੇ ਪੰਜਾਬੀਆਂ ਨੂੰ, ਉਧਰ ਵੀ ਪੰਜਾਬ ਆ, ਲਹਿੰਦਾ ਪੰਜਾਬ ਕਹੀਦਾ ਉਹਨੂੰ, ਇਹਨਾਂ ਨੂੰ ਸੁੱਖ ਦਾ ਸਾਹ ਨਾ ਆ ਜਾਏ। ਇਸ ਮਸਲੇ ਦੇ ਉੱਤੇ 28 ਮਾਰਚ ਨੂੰ ਦਲ ਖਾਲਸਾ ਨੇ, ਮਾਨ ਦਲ ਨੇ ਜੋ ਰੈਲੀ ਰੱਖੀ ਹੈ, ਬੜਾ ਚੰਗਾ ਕਦਮ ਹੈ। ਨਹੀਂ ਤਾਂ ਅਸੀਂ ਦੇਖਦੇ ਹਾਂ ਬਈ ਇੱਥੇ ਦੋਨੇ ਮੁਲਕਾਂ ਦੇ ਫੌਜੀਆਂ ਨੂੰ ਪੰਪ ਮਾਰ ਕੇ ਵੀ ਦੇਖੋ ਜੀ ਇੱਕ ਦੂਜੇ ਤੋਂ ਲੱਤ ਕਿਹਦੀ ਉੱਚੀ ਜਾਂਦੀ ਹੈ, ਔਰ ਉਹ ਇੰਨਾ ਹਾਸੋਹੀਣਾ ਤੇ ਇੰਨਾ ਭੈੜਾ ਉੱਥੇ ਮਾਹੌਲ ਬਣਿਆ ਹੁੰਦਾ। ਚੰਗੇ ਭਲੇ ਬੰਦੇ ਨੂੰ ਸ਼ਰਮ ਆਉਂਦੀ ਆ ਵੀ ਇਹ ਕੀ ਬਹਾਦਰੀ ਹੋਈ ਵੀ ਮੇਰੀ ਲੱਤ ਤੇਰੀ ਲੱਤ ਨਾਲੋਂ ਉੱਚੀ ਚੱਕ ਲੈਣਾ ਮੈਂ। ਤੇ ਜੇ ਉੱਥੇ ਕੋਈ ਪੈਂਟ ਪੁੰਟ ਪਾਟ ਜੇ ਵਿਚਾਲਿਓ ਜਾਂ ਕੋਈ ਹੋਰ ਮਾੜਾ ਚੰਗਾ ਵਾਪਰ ਜੇ, ਕਿੰਨਾ ਜਲੂਸ ਨਿਕਲੇ। ਤੇ ਸਾਰੇ ਭਾਰਤ ਦੇ ਵਿੱਚੋਂ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਆ ਜੀ, ਸ਼ਾਮ ਨੂੰ ਕਹਿੰਦੇ ਜੀ ਅਸੀਂ ਰੀਟਰੀਟ ਸੈਰੇਮਨੀ ਦੇਖਣੀ ਹੈ। ਉਹ ਤਿਰੰਗੇ ਤਰੁੰਗੇ ਮੂੰਹ ਤੇ ਬਣਾ ਲੈਂਦੇ ਆ, ਚਲੋ ਸਾਰਾ ਕੁਛ ਉਹ ਬਾਕੀ ਤਾਂ ਅਲੱਗ ਆ, ਪਰ ਜਿਹੜਾ ਲੱਤਾਂ ਲੁੱਤਾਂ ਨਹੀਂ ਚੱਕ ਕੇ ਦਿਖਾਉਣ ਵਾਲਾ ਫੌਜੀਆਂ ਦਾ ਕੰਮਕਾਰ ਆ, ਇਹ ਬੜਾ ਹਾਸੋਹੀਣ। ਖੈਰ ਉਸ ਤੋਂ ਬਾਅਦ ਵਿੱਚ ਫਿਰ ਦੋਨੇ ਮੁਲਕਾਂ ਦੇ ਵਿੱਚ ਕੜੱਤਣ ਤੇ ਨਫ਼ਰਤ ਵਧਾਉਣ ਲਈ ਇੱਕ ਪਾਸੇ ਆ ਸਾਡੇ ਭਰਾ ਨੇ ਜਿਹੜੇ ਉੱਥੇ ਬਾਰਡਰ ਦੇ ਉੱਤੇ ਸ਼ਾਂਤੀ, ਸਤਿਕਾਰ, ਪਿਆਰ ਦਾ ਹੋਕਾ ਦਿੰਦੇ ਫਿਰਦੇ ਆ, ਤੇ ਇੱਧਰ ਪੂਰੇ ਭਾਰਤ ਵਿੱਚੋਂ ਲੋਕਾਂ ਨੂੰ ਲਿਆ ਕੇ ਇੱਥੇ
ਉਹਨਾਂ ਨੂੰ ਉਕਸਾਇਆ ਜਾਂਦਾ ਕਿ ਪਾਕਿਸਤਾਨ ਦੇ ਖਿਲਾਫ ਬੋਲਣ ਤੇ ਇੰਡੀਆ ਦੀ ਬੱਲੇ ਬੱਲੇ ਕਰਨ, ਨੈਰੇਟਿਵ ਸਿਰਜਿਆ ਜਾ ਰਿਹਾ। ਇੱਕ ਪਾਸੇ ਤਾਂ ਭਾਰਤ ਵਾਲੇ ਕਹਿੰਦੇ ਆ ਜੀ ਸਾਡਾ ਤਾਂ ਅਸੀਂ ਤਾਂ ਘੁੱਗੀ ਵਰਗੇ ਆ, ਅਸੀਂ ਤਾਂ ਸ਼ਾਂਤੀ ਦੀ ਗੱਲ ਕਰਦੇ ਆ ਤੇ ਅਸੀਂ ਕਿਸੇ ਤੇ ਹਮਲਾ ਨਹੀਂ, ਜੇ ਨਹੀਂ ਉਹ ਨਹੀਂ। ਦੂਜੇ ਪਾਸੇ ਇਹੀ ਭਾਰਤ ਜਿਹੜਾ ਹੈ ਉਹ ਆਪਦੇ ਲੋਕਾਂ ਨੂੰ ਨਫ਼ਰਤ ਦਾ ਤੇ ਮਤਲਬ ਦੂਜਿਆਂ ਦੇ ਉੱਤੇ ਜ਼ੁਲਮ ਕਰਨ ਦਾ ਜਿਵੇਂ ਪਾਠ ਪੜ੍ਹਾ ਰਿਹਾ ਹੋ। ਇੱਥੇ ਬਾਘੇ ਬਾਰਡਰ ਹੀ ਡਰਾਮਾ ਚੱਲਦਾ। ਪਰ ਗੱਲ ਫੇਰ ਆ ਜਾਂਦੀ ਆ ਉੱਥੇ ਹੀ ਵੀ ਇਹ ਸਾਰਾ ਕੁਝ ਜਿਹੜਾ ਬਾਰਡਰਾਂ ਦੇ ਉੱਤੇ ਕਰਦੇ ਆ ਜਾਂ ਸਾਰੇ ਭਾਰਤ ਵਿੱਚ ਕਰਦੇ ਆ, ਇਹਨੂੰ ਕਹਿੰਦੇ ਆ ਨੈਰੇਟਿਵ ਸਿਰਜਣਾ। ਇੰਡੀਆ ਜਿਹੜਾ ਹੈ ਇੱਥੇ ਜਿਹੜੀ ਡੋਮੀਨੇਟ ਕਰਦੀ ਕੌਮ ਆ ਉਹ ਹਿੰਦੂ ਨੇਗੇ। ਹਿੰਦੂ ਜਿਹੜੇ ਨੇ ਉਹ ਆਰੀਅਨ ਨਸਲ ਨਾਲ ਉਹਨਾਂ ਦਾ ਜੁੜਦਾ ਸਾਰਾ ਹਿਸਾਬ ਕਿਤਾਬ। ਮੇਰਾ ਇਹ ਪੱਕਾ ਮੰਨਣਾ, ਕਈ ਬੰਦੇ ਹਜੇ ਵਿਚਾਰੇ ਵਹਿਮ ਚ ਨੇ, ਹੌਲੀ ਹੌਲੀ ਵਹਿਮ ਕੱਢ ਦੇਣਾ ਇਹਨਾਂ ਦਾ ਇੰਡੀਆ ਨੇ। ਜਿਹੜੇ ਆ ਗ੍ਰੰਥ ਜੇ ਚੱਲਦੇ ਆ ਨਾ ਇੰਡੀਆ ਚ, ਪੁਰਾਣੇ ਜਿੰਨੇ ਵੀ ਗ੍ਰੰਥ ਨੇ, ਇਹ ਸਾਰੇ ਗ੍ਰੰਥ ਇੰਡੀਅਨ ਸਿਸਟਮ ਨੇ ਆਰੀਅਨ ਨਸਲ ਦੀ ਬੱਲੇ ਬੱਲੇ ਕਰਾਉਣ ਲਈ ਲਿਖਾਏ ਨੇ। ਅੱਜ ਤੋਂ 5000 ਸਾਲ ਪਹਿਲਾਂ ਵੀ ਉਹੀ ਸੋਚ ਸੀ, ਅੱਜ ਵੀ ਉਹੀ ਸੋਚ ਭਾਰੂ ਆ ਬਈ ਜਿਹੜੇ ਆਰੀਅਨ ਨਸਲ ਦੇ ਬੰਦੇ ਨੇ ਉਹ ਚਾਹੇ ਸਿਰੇ ਦੀਆਂ ਗੰਦੀਆਂ ਹਰਕਤਾਂ ਕਰਨ, ਉਹ ਤਾਂ ਹੁੰਦੇ ਆ ਮਹਾਨ ਲੋਕ। ਪਰ ਜਿਹੜਾ ਆਰੀਅਨ ਨਸਲ ਦਾ ਬੰਦਾ ਨਹੀਂ ਹੈਗਾ, ਉਹ ਚਾਹੇ ਜਿੰਨਾ ਮਰਜੀ ਉੱਚਾ ਸੁੱਚਾ ਪਾਕ ਪਵਿੱਤਰ ਨੈਤਿਕ ਜੀਵਨ ਜਿਉਣ ਵਾਲਾ ਇਖਲਾਕੀ ਬੰਦਾ, ਪਰ ਉਹਨੂੰ ਆਪਾਂ ਖਲਨਾਇਕ ਹੀ ਗਰਦਾਨਣਾ। ਉਹ ਜਿੰਨੇ ਪੁਰਾਤਨ ਗ੍ਰੰਥ ਨੇ ਉਹ ਸਾਰੇ ਇਸੇ ਸੋਚ ਵਿੱਚੋਂ ਲਿਖੇ ਗਏ ਨੇ ਕਿ ਆਰੀਅਨ ਨਸਲ ਘੈਂਟ ਆ ਤੇ ਅਨ ਆਰੀਅਨ ਲੋਕ ਜਿਹੜੇ ਨੇ ਉਹ ਮਾੜੇ ਨੇ। ਇਹ ਪਹਿਲਾਂ ਉਦੋਂ ਇਹ ਸੀ ਵੀ ਆਰੀਅਨ ਨਸਲ ਨੂੰ ਹੀਰੋ ਬਣਾਓ ਤੇ ਭਾਰਤ ਦੇ ਵਿੱਚ ਜਿਹੜੇ ਇੱਥੇ ਅਸਲ ਵਾਸੀ ਇੱਥੋਂ ਦੇ ਲੋਕ ਆ ਉਹਨਾਂ ਨੂੰ ਖਲਨਾਇਕ ਬਣਾਓ। ਫੇਰ ਸਮਾਂ ਬਦਲਿਆ, ਫੇਰ ਆ ਗਈ ਬਈ ਬਾਹਰੋਂ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਆ ਗਏ ਆ ਜੀ ਇੱਥੇ, ਫੇਰ ਉਹਨਾਂ ਬਾਰੇ ਗੱਲ ਤੋਰ ਲਈ ਕਿ ਉਹ ਤਾਂ ਹੋ ਗਏ ਜੀ ਮਲੇਛ ਤੇ ਆਪਾਂ ਹੋ ਗਏ ਉੱਚੇ ਸੁੱਚੇ ਲੋਕ। ਹੁਣ ਗੱਲ ਆ ਗਈ ਕਿ ਪਾਕਿਸਤਾਨ ਤੇ ਮੁਸਲਮਾਨ ਬਹੁਤ ਮਾੜੇ ਆ। ਜਿਹੜੀ ਫਿਲਮ ਦਾ ਰੌਲਾ ਪਿਆ ਹੋਇਆ ਧੁਰੰਦਰ ਫਿਲਮ ਅਸਲ ਵਿੱਚ ਨੈਰੇਟਿਵ ਸਿਰਜਣ ਲਈ ਕਿ ਜੀ ਪਾਕਿਸਤਾਨ ਬੜਾ ਐਵੇਂ ਲੱਲੂ ਜਿਹਾ ਮੁਲਕ ਆ ਤੇ ਇੱਥੋਂ ਪੰਜਾਬ ਚੋਂ ਜਿਹਨੂੰ ਮਰਜੀ ਪੰਪ ਮਾਰ ਕੇ ਕੋਈ ਸਿੱਖਾਂ ਦਾ ਮੁੰਡਾ ਜਿਹਨੂੰ ਕਹੋ ਵੀ ਤੈਨੂੰ ਸਿਸਟਮ ਨੇ ਬੜਾ ਦੁਖੀ ਕੀਤਾ। ਬੜੀ ਕਮਾਲ ਦੀ ਗੱਲ ਆ ਫਿਲਮ ਦੇ ਵਿੱਚ, ਇੱਕ ਪਾਸੇ ਤਾਂ ਇੱਕ ਨੌਜਵਾਨ ਜਿਹਨੂੰ ਇੰਡੀਅਨ ਸਿਸਟਮ ਉਹ ਫੌਜ ਵਿੱਚ ਭਰਤੀ ਹੋਣ ਜਾਂਦਾ ਫਿਲਮ ਦੇ ਵਿੱਚ, ਤੇ ਉੱਥੇ ਉਹ ਬਾਅਦ ਵਿੱਚ ਉਹਦੇ ਪਰਿਵਾਰ ਨਾਲ ਬੜਾ ਮਾੜਾ ਹੁੰਦਾ ਤੇ ਉਹ ਆਪ ਹੱਥ 'ਚ ਹਥਿਆਰ ਚੱਕ ਕੇ ਆਪਦਾ ਬਦਲਾ ਲੈਂਦਾ ਜਾਂ ਇਨਸਾਫ ਦੀ ਗੱਲ ਕਰਦਾ। ਉਸ ਗੱਲ ਨੂੰ ਫਿਲਮ ਦੇ ਵਿੱਚ ਜਿਹੜਾ ਇਸ ਟਾਈਮ NSA ਦਾ ਹੈਡ ਸਾਰੀ ਦੁਨੀਆ ਦੇ ਵਿੱਚ ਬੜਾ ਚੌਧਰੀ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਜੀ ਇਹ ਬੜੀ ਵੱਡੀ ਤੋਪ ਆ ਅਜੀਤ ਡੋਭਾਲ, ਉਹ ਫਿਰ ਉਹਨੂੰ ਕਹਿੰਦਾ ਹੈ ਕਿ ਦੇਖੋ ਜੀ ਇਹਦੇ ਨਾਲ ਸਿਸਟਮ ਨੇ ਚਾਹੇ ਜੋ ਮਰਜ਼ੀ ਤੇਰੇ ਨਾਲ ਵਾਪਰਿਆ, ਪਰ ਤੂੰ ਹੁਣ ਦੇਸ਼ ਲਈ ਲੜ ਤੇ ਮਰ, ਬੜਾ ਸੌਖਾ ਉਹ ਤਿਆਰ ਹੋ ਜਾਂਦਾ। ਵੈਸੇ 5-7 ਸਾਲ ਪਹਿਲਾਂ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੀਆਂ ਬੜੀਆਂ ਇਹੋ ਜਿਹੀਆਂ ਕਹਾਣੀਆਂ ਮੀਡੀਆ 'ਚ ਆਈਆਂ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਇੰਡੀਅਨ ਨੈਟਵਰਕ ਦਾ ਹਿੱਸਾ ਬਣ ਕੇ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਂਦੇ ਰਹੇ ਆ ਤੇ ਉੱਥੇ ਜਾ ਕੇ ਮੁਖਬਰੀਆਂ ਜਾਂ ਉੱਥੋਂ ਦੀ ਜਿਹੜੀ ਆ ਉਹ ਲੈ ਕੇ ਆਉਂਦੇ ਰਹੇ। ਪਰ ਉਧਰੋਂ ਵੀ ਇੱਧਰ ਲੋਕ ਆਉਂਦੇ ਹੋਣਗੇ ਕਿਉਂਕਿ ਦੋਨੇ ਮੁਲਕਾਂ ਦੇ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨ ਜਿਹੜੇ ਆ ਉਹ ਹੈ ਹੀ ਇਦਾਂ ਦੇ ਨੇ। ਸੋ ਉਧਰ ਵੀ ਬਥੇਰੇ ਇੰਡੀਆ ਦੇ ਏਜੰਟ ਹੋਣਗੇ ਤੇ ਇੱਧਰ। ਪਰ ਫਿਲਮ ਰਾਹੀਂ ਇਹ ਦਿਖਾਉਣ ਦਾ ਯਤਨ ਕੀਤਾ ਗਿਆ ਕਿ ਜਿਹੜੇ ਹੈਗੇ ਆ ਸਿੱਖ ਪੰਜਾਬ ਵਾਲੇ ਲੋਕ, ਇਹਨਾਂ ਦਾ ਕਿਤੇ ਮੁਸਲਮਾਨੋਂ ਪਾਕਿਸਤਾਨ ਵਾਲੇ ਉਹ ਯਕੀਨ ਨਾ ਕਰ ਲਿਓ, ਇਹ ਤੁਹਾਡੇ ਮੁਲਕ 'ਚ ਫਿਲਮ ਰਾਹੀਂ ਜੋ ਕੁਝ ਕਰਾਇਆ ਇੱਕ ਪੰਜਾਬੀ ਜਾਂ ਸਿੱਖ ਪਰਿਵਾਰ ਦੇ ਮੁੰਡੇ ਰਾਹੀਂ ਵੀ ਇਹ ਤਾਂ ਏਦਾਂ ਦੇ ਨੇ। ਹੁਣ ਇਹਦੀ ਆਪਾਂ ਨੂੰ ਗੱਲ ਦੀ ਸਾਰੀ ਸਮਝ ਹੀ ਆ ਕਿ ਪਿਛਲੇ 50-60 ਸਾਲਾਂ ਤੋਂ ਖਾਸ ਤੌਰ ਤੇ 1984 ਤੋਂ ਬਾਅਦ ਪਾਕਿਸਤਾਨ ਅਤੇ ਮੁਸਲਮਾਨਾਂ ਨਾਲ ਸਿੱਖਾਂ ਦੀ ਇੱਕ ਜਿਹੜੀ ਆ ਟਿਊਨਿੰਗ ਬਣੀ, ਜਿਹਦੇ ਵਿੱਚੋਂ ਸਿੱਖਾਂ ਨੇ ਆਪਣੇ ਮਕਸਦ ਨੂੰ ਹੱਲ ਕਰਨ ਲਈ, ਇਨਸਾਫ ਲੈਣ ਲਈ ਉੱਥੋਂ ਟ੍ਰੇਨਿੰਗਾਂ ਤੇ ਹਥਿਆਰ ਲੈ ਕੇ ਇੱਥੇ ਜੰਗ ਲੜੀ ਹੈ। ਤੇ ਅਗਾਂਹ ਵੀ ਲੋਕਾਂ ਨੂੰ, ਦੁਨੀਆ ਨੂੰ ਦਿਖਦਾ ਕਿ ਜੇ ਖਾਲਿਸਤਾਨ ਦੇ ਇਸ਼ੂ ਨੂੰ ਅੱਗੇ ਜਾ ਕੇ ਹੋਰ ਬਲ ਮਿਲਦਾ ਤਾਂ ਪਾਕਿਸਤਾਨ ਦਾ ਇੱਕ ਬੜਾ ਵੱਡਾ ਰੋਲ ਜਿਹੜਾ ਹੈਗਾ ਉਹ ਰਹੇਗਾ। ਅਸੀਂ ਜਦੋਂ ਭਾਜੀ ਗਜਿੰਦਰ ਸਿੰਘ ਨੂੰ ਕਹਿੰਦੇ ਹੁੰਦੇ ਸੀ
ਕਿ ਕਿਸੇ ਹੋਰ ਮੁਲਕ 'ਚ ਬਹਿ ਜਾਣਾ ਚਾਹੀਦਾ, ਤਾਂ ਉਹ ਵੀ ਇਹੀ ਕਹਿੰਦੇ ਸੀ ਪਾਕਿਸਤਾਨ ਬੈਠਣ ਦਾ ਅਰਥ ਹੈਗਾ ਸੰਘਰਸ਼। ਇਸ ਸੰਘਰਸ਼ ਦੇ ਵਿੱਚ ਹੁਣ ਇੰਡੀਆ ਨੇ ਇਹ ਫਿਲਮ ਦੇ ਰਾਹੀਂ ਇਹ ਉੱਥੇ ਪਾਕਿਸਤਾਨੀਆਂ ਨੂੰ ਸੁਨੇਹਾ ਲਾਉਣਾ ਚਾਹਿਆ ਵਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਤੁਹਾਡੇ ਬੰਦੇ ਆ ਉਹਨਾਂ ਨੂੰ ਮਾਰ ਦੇਣਗੇ ਇਹ ਜਿਹੜੇ ਨੇ, ਇਹ ਤਾਂ ਸਾਡੇ ਏਜੰਟ ਨੇ, ਜਾਣੀ ਕਿ ਸ਼ੱਕੀ ਜਿਹੜਾ ਹੈਗਾ। ਹਾਲਾਂਕਿ ਫਿਲਮ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ, ਇੱਕ ਘਟਨਾ ਇਹੋ ਜੀ ਵੀ ਦਿਖਾਈ ਗਈ ਆ ਵੀ ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਜਿਹੜਾ ਹੈਗਾ ਉਹ ਹੋ ਰਿਹਾ। ਹਾਲਾਂਕਿ ਬਦਨਾਮ ਕਰਨ ਲਈ ਇਹ ਵੀ ਕਿਹਾ ਵੀ ਲਓ ਜੀ ਉਹ ਤਾਂ ਨਸ਼ਿਆਂ ਦੇ ਕਾਰੋਬਾਰ 'ਚ ਸੀ, ਦਾਊਦ ਇਬਰਾਹਿਮ ਨਾਲ ਜੁੜਿਆ ਹੋਇਆ ਸੀ, ਇਦਾਂ ਦੀਆਂ ਵੀ ਗੱਲਾਂ ਬਾਤਾਂ ਕੀਤੀਆਂ ਹੋਈਆਂ। ਕੁੱਲ ਮਿਲਾ ਕੇ ਨੈਰੇਟਿਵ ਸਿਰਜਿਆ ਗਿਆ ਕਿ ਪਾਕਿਸਤਾਨ ਬੜਾ ਮਾੜਾ, ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਨਸ਼ਿਆਂ ਰਾਹੀਂ, ਡਰੱਗਸ ਰਾਹੀਂ ਜਾਂ ਹਥਿਆਰਾਂ ਰਾਹੀਂ ਇੱਥੇ ਬੜੀ ਗੜਬੜ ਕਰਾ ਰਿਹਾ। ਪਰ ਇਹ ਗੱਲ ਤਾਂ ਇੱਕ ਲੇਅਰ ਆ। ਦੂਜੀ ਲੇਅਰ 'ਚ ਇਹ ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਭਾਰਤ ਵਿੱਚ ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ ਨੇ ਕਾਂਗਰਸ ਵੇਲੇ ਦੀਆਂ, ਬਈ ਉਹ ਸਰਕਾਰਾਂ ਤਾਂ ਪਾਕਿਸਤਾਨ ਨੂੰ ਪੁੱਗਦੀਆਂ ਸੀ। ਫਿਲਮ ਦੇ ਵਿੱਚ ਉੱਥੇ ਇੱਕ ਪਾਕਿਸਤਾਨੀ ਅਫਸਰ ਆ ਜਿਹੜਾ, ਉਹਨੂੰ ISI ਦੇ ਹੈਡ ਨੂੰ ਸਮਝ ਲਓ, ਉਹਦਾ ਬਾਪ ਜਿਹੜਾ ਕਿ ਬ੍ਰਿਗੇਡੀਅਰ ਰਿਟਾਇਰ ਬਜ਼ੁਰਗ ਅਫਸਰ ਆ, ਉਹ ਕਹਿ ਰਿਹਾ ਹੈਗਾ ਵੀ ਮੋਦੀ ਬਣ ਗਿਆ ਵਾ ਇੰਡੀਆ 'ਚ ਤਾਂ, ਤੇ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਆਪਣੀ ਸਰਕਾਰ ਬਣੂ, ਜਾਣੀ ਕਿ ਜੇ ਕਾਂਗਰਸ ਦੀ ਸਰਕਾਰ ਬਣ ਜਾਵੇ ਤਾਂ ਪਾਕਿਸਤਾਨੀ ਸਮਝਦੇ ਆ ਵੀ ਆਪਣੀ ਸਰਕਾਰ ਬਣ ਗਈ। ਹੁਣ ਤੁਸੀਂ ਸੋਚੋ ਕਿ 1947 ਤੋਂ ਹੁਣ ਤੱਕ ਜੰਗਾਂ ਯੁੱਧਾਂ ਮੌਕੇ ਜਾਂ ਹੋਰ ਪਾਕਿਸਤਾਨ ਦਾ ਕਾਂਗਰਸ ਦਾ ਕੀ ਆਪਾਂ ਦੇਖਿਆ ਹਿਸਾਬ ਕਿਤਾਬ। ਪਰ ਹੁਣ ਕਿਉਂਕਿ ਮੋਦੀ ਮਹਾਨ ਦਿਖਾਉਣਾ, ਮੋਦੀ ਨੂੰ ਇੰਡੀਆ ਦਾ ਰਾਕਾ ਦਿਖਾਉਣਾ, ਤੇ ਕਾਂਗਰਸ ਜਿਹੜੀ ਆ ਉਹ ਗਦਾਰ ਬਣਾਉਣੀ ਆ। ਸਾਡੇ ਲਈ ਤਾਂ ਕਾਂਗਰਸ ਵੀ ਉਹੋ ਜਿਹੀ ਹੋਈ ਆ, ਕਾਂਗਰਸ ਨੇ ਤਾਂ ਸਾਡੇ ਨਾਲ ਜੋ ਕੁਝ ਕੀਤਾ ਸਭ ਦੇ ਸਾਹਮਣੇ ਆ। ਪਰ ਮੈਂ ਤਾਂ ਗੱਲ ਇਹ ਨੁਕਤਾ ਲੋਕਾਂ ਦੀ, ਸੰਗਤ ਦੀ ਜਾਂ ਸਰੋਤਿਆਂ ਦੀ ਨਜ਼ਰ 'ਚ ਲਿਆਉਣਾ ਚਾਹੁੰਦਾ ਬਈ ਇੱਥੇ ਆਪਣੇ ਬੰਦੇ ਭਾਲਦੇ ਆ ਇਹਨਾਂ ਤੋਂ ਇਨਸਾਫ। ਉਹ ਤਾਂ ਕਾਂਗਰਸ ਜਿਹੜੀ ਕਿ ਕਾਂਗਰਸ ਕੱਟੜ ਹਿੰਦੂ ਤਵੀ ਜਮਾਤ ਨਾਲੋਂ ਵੀ ਖਤਰਨਾਕ ਸਾਬਤ ਹੋਈ ਆ ਸਾਡੇ ਲਈ, ਉਹ ਤਾਂ ਉਹਨੂੰ ਵੀ ਨਹੀਂ ਬਖਸ਼ ਰਿਹਾ। ਉਹ ਕਹਿੰਦੇ ਆ ਜੀ ਤਾਂ ਪਾਕਿਸਤਾਨ ਦੇ ਨਾਲ ਰਲ ਕੇ ਚੱਲਣ ਵਾਲੀ ਸਰਕਾਰ ਹੁੰਦੀ ਸੀ, ਮਨਮੋਹਨ ਸਿੰਘ ਵਾਲੀ ਜਾਂ ਜਿਹੜੀਆਂ ਕਾਂਗਰਸ ਦੀਆਂ ਸਰਕਾਰਾਂ ਨੇ, ਉਹਦੇ 'ਚ ਜਦੋਂ ਉਹਦਾ ਬਾਪ ਕਹਿੰਦਾ ਤੇ ਸਰੋਤੇ ਆ ਜਿਹੜੇ ਇੰਡੀਆ ਦੇ ਉਹ ਫਿਰ ਸਮਝਦੇ ਆ ਬਿਆ ਅੱਛਾ ਇਹਦਾ ਮਤਲਬ ਮੋਦੀ ਦੀ ਸਰਕਾਰ ਆ ਜਿਹੜੀ ਉਹ ਉਹਨਾਂ ਨੂੰ ਬੜਾ ਔਖੀ ਆ, ਦੁਸ਼ਮਣ ਨੂੰ, ਪਾਕਿਸਤਾਨ ਨੂੰ। ਤੇ ਜਿਹੜੀ ਇਹ ਗੱਲ ਫਿਰ ਇਹ ਕਹਿ ਰਿਹਾ ਹੈਗਾ ਕਿ ਤੂੰ ਤਾਂ ਕਹਿੰਦਾ ਸੀਗਾ ਮੋਦੀ ਆ ਗਿਆ, ਚਾਏ ਵਾਲਾ ਆ ਗਿਆ। ਫਿਰ ਵਿੱਚ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਰ-ਬਾਰ ਕਿ ਜਿਹੜੇ ਪਾਕਿਸਤਾਨੀ ਨੇ ਉਹਨਾਂ ਦੇ ਮੂੰਹੋਂ ਇਹੋ ਜਿਹੇ ਡਾਇਲੌਗ ਬੁਲਵਾਏ ਗਏ ਨੇ ਕਿ ਜੀ ਮੋਦੀ ਜਿਹੜਾ ਹੈਗਾ ਆ ਗਿਆ ਸੱਤਾ 'ਚ ਤੇ ਸਾਡੇ ਲਈ ਤਾਂ ਔਖਾ ਕਰਤਾ। ਫਿਰ ਨੋਟਬੰਦੀ, ਅਸਲ ਵਿੱਚ ਕੀਤਾ ਕੀ ਗਿਆ, ਪਿਛਲੇ 10-15 ਸਾਲਾਂ ਦੀਆਂ, 20 ਸਾਲਾਂ ਦੀਆਂ ਕੁਝ ਘਟਨਾਵਾਂ ਨੂੰ ਇਸ ਤਰੀਕੇ ਨਾਲ ਦਰਸਾਇਆ ਜਾਂ ਪਰੋਇਆ ਗਿਆ ਜਿਹਦੇ ਤੋਂ ਇੱਕ ਵਰਤਾਂਤ ਨਿਕਲੇ ਕਿ ਮੋਦੀ ਮਹਾਨ, BJP ਮਹਾਨ। ਜੇ ਹਿੰਦੂਤਵ ਨੂੰ, ਹਿੰਦੂ ਰਾਸ਼ਟਰ ਨੂੰ ਬਚਾਉਣਾ ਤਾਂ ਮੋਦੀ ਤੋਂ ਬਗੈਰ ਕੋਈ ਰਾਹ ਨਹੀਂ। ਤੇ UP ਦੇ ਵਿੱਚ ਜਿਹੜੀ ਸਰਕਾਰ ਆ ਨਹੀਂ ਤਾਂ ਹਮੇਸ਼ਾ ਦੂਜਿਆਂ ਦੀ ਬਣੂਗੀ, ਤੇ ਜੇਕਰ ਆਪਾਂ ਮੋਦੀ BJP ਭਗਵੇਂ ਬ੍ਰਿਗੇਡ ਦਾ ਸਾਥ ਨਾ ਦਿੱਤਾ ਬੜਾ ਔਖਾ ਹੋ ਜੂ। ਸੋ ਕੁਝ ਕਤਲ, ਕੁਝ ਵਾਰਦਾਤਾਂ, ਕੁਝ ਇਹੋ ਜਿਹੇ ਵਰਤਾਰੇ ਜਿਨ੍ਹਾਂ ਦੇ ਆਧਾਰ ਤੇ ਇੱਕ ਨੈਰੇਟਿਵ ਸਿਰਜਣ ਦੀ ਗੱਲ, ਫਿਲਮ ਦੀ ਸਟੋਰੀ ਸੁਣਾਉਣ ਦਾ ਮੇਰਾ ਕੋਈ ਮਕਸਦ ਨਹੀਂ। ਮੇਰਾ ਮਕਸਦ ਤਾਂ ਇਹ ਆ ਵੀ ਅਗਲੇ ਫਿਲਮਾਂ ਨੂੰ, ਜਿਵੇਂ ਪਹਿਲਾਂ ਰਮਾਇਣ ਮਹਾਭਾਰਤ ਵਰਗੇ ਗ੍ਰੰਥਾਂ ਨੂੰ ਵਰਤਦੇ ਸੀ, ਹੁਣ ਉਹ ਫਿਲਮਾਂ ਨੂੰ ਵਰਤਦੇ। ਸਾਡੇ ਬੰਦਿਆਂ ਨੂੰ ਇਹ ਅਕਲ ਹੋਣੀ ਚਾਹੀਦੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਆ ਜਿਹੜਾ ਸੋਸ਼ਲ ਮੀਡੀਆ ਜਾਂ ਕੋਈ ਵੀ ਚੀਜ਼ ਆ, ਇਹਨੂੰ ਅਗਲੇ ਤੁਹਾਡੇ ਖਿਲਾਫ ਕਿਵੇਂ ਵਰਤਦੇ ਆ, ਨੈਰੇਟਿਵ ਸਿਰਜਣ ਲਈ ਕਿਵੇਂ ਵਰਤਦੇ ਆ। ਨੈਰੇਟਿਵ ਦੀ ਜਿਹੜੀ ਗੱਲ ਆ ਉਹ ਬਹੁਤ ਵੱਡੀ ਆ ਅੱਜ ਦੇ ਯੁੱਗ ਵਿੱਚ। ਸਾਨੂੰ ਵੀ ਆਪਣਾ ਮੀਡੀਆ ਮਜ਼ਬੂਤ ਕਰਨ ਦੇ ਲਈ ਸਾਡੇ ਤਾਂ ਇਹ ਹੁੰਦਾ ਕਿ ਬੰਦੇ ਜਿਹੜੇ ਨੇ ਉਹ ਕਿਸੇ ਹੋਰ ਦੀ ਕਹੀ ਹੋਈ ਗੱਲ ਨੂੰ ਲਈ ਫਿਰਦੇ ਹੁੰਦੇ ਆ। ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਜਦੋਂ ਮੈਂ ਫਿਲਮ ਦੇਖ ਰਿਹਾ ਸੀ ਮੈਨੂੰ ਕਈ ਪੱਤਰਕਾਰ ਭਾਈਚਾਰੇ ਚੋਂ ਜਾਂ ਹੋਰ ਕਈਆਂ ਨੇ ਕਿਹਾ ਜੀ ਲਾਜ਼ਮੀ ਦੇਖੋ, ਤੁਹਾਨੂੰ ਇਹਦੇ 'ਚ ਕਾਫੀ ਗੱਲਾਂ ਸਮਝਣ ਨੂੰ ਮਿਲਣਗੀਆਂ। ਮੈਨੂੰ ਚੇਤੇ ਆ ਰਿਹਾ ਸੀ ਇੱਕ ਪਿੱਛੇ ਜਿਹੇ ਕਿਤਾਬ ਇੱਥੇ ਪੰਜਾਬ ਦੇ ਵਿੱਚ ਸਿੱਖਾਂ 'ਚ ਬੜੀ ਪ੍ਰਚਲਿਤ ਹੋਈ ਕਿ ਇਹ ਜੀ ਕਿਤਾਬ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਫੌਜ ਦੇ ਮੌਕੇ ਬਦਨਾਮ ਅਫਸਰ ਰਹੇ ਕੁਲਦੀਪ ਸਿੰਘ ਬਰਾੜ ਦੀ ਲਿਖੀ ਹੋਈ ਹੈ। ਉਸ ਕਿਤਾਬ ਦੇ ਬਾਰੇ ਕੁਲਦੀਪ ਸਿੰਘ ਬਰਾੜ ਨੇ ਬਾਅਦ ਵਿੱਚ ਬੜਾ ਕੰਵਰ ਸੰਧੂ ਦੇ ਪ੍ਰੋਗਰਾਮ ਸਮੇਤ ਕਈ ਥਾਵਾਂ ਤੇ ਪਿੱਟਿਆ ਕਿ ਇਹ ਮੇਰੇ ਨਾਂ ਤੇ ਕਿਸੇ ਨੇ ਜਾਲੀ ਕਿਤਾਬ ਲਿਖੀ ਹੈ। ਉਹ ਕਿਤਾਬ ਜਿਹੜੀ ਆ ਛੋਟੀ ਜੀ ਆ, ਉਹ ਵਾਕਿਆ ਹੀ ਕਿਸੇ ਸ਼ਰਾਰਤੀ ਬੰਦੇ ਨੇ ਕੁਲਦੀਪ ਸਿੰਘ ਬਰਾੜ ਦੇ ਵੱਲੋਂ ਕਿਤਾਬ ਲਿਖੀ ਆ, ਜਿਹਦੇ ਵਿੱਚ
ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖ ਜੁਝਾਰੂਆਂ ਨੂੰ ਜਾਂ ਕਈ ਗੱਲਾਂ ਨੂੰ ਕੁਲਦੀਪ ਸਿੰਘ ਬਰਾੜ ਦੇ ਮੂੰਹ ਤੋਂ ਸਿਫਤਾਂ ਕਰਾਈਆਂ ਨੇ। ਹੁਣ ਅਸੀਂ ਉਦੋਂ ਇਸ ਕਿਤਾਬ ਬਾਰੇ ਗੱਲ ਕਰਦੇ ਹਾਂ, ਕਹਿੰਦੇ ਹੁੰਦੇ ਸੀ ਜਦੋਂ ਇਹ 10-15 ਸਾਲ ਪਹਿਲਾਂ ਆਈ ਸੀ ਕਿਤਾਬ, ਕਿ ਸੰਤ ਜਰਨੈਲ ਸਿੰਘ ਜਾਂ ਖਾਲਿਸਤਾਨ ਲਈ ਜਾਨਾਂ ਵਾਰਨ ਵਾਲੇ ਸਾਡੇ ਭਰਾ ਤਦ ਹੀ ਮਹਾਨ ਬਣਨਗੇ ਜੇ ਕੁਲਦੀਪ ਸਿੰਘ ਬਰਾੜ ਉਹਨਾਂ ਨੂੰ ਮਹਾਨ ਕਹੂਗਾ। ਇਹ ਜਿਹੜੀ ਗੱਲ ਆ, ਇਹ ਇਸ ਕਰਕੇ ਮੈਂ ਖੜੀ ਕੀਤੀ ਹੈ ਕਿ ਕਿਤਾਬ ਲਿਖਣ ਵਾਲੇ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਕਿ ਆਪਾਂ ਕੁਲਦੀਪ ਸਿੰਘ ਬਰਾੜ ਦੇ ਮੂੰਹ ਤੋਂ ਜਾਂ ਸਿੱਖੀ ਅਤੇ ਸਿੱਖਾਂ ਦੇ ਵਿੱਚ ਬਦਨਾਮ ਜਿਹੜੇ ਲੋਕ ਨੇ ਉਹਨਾਂ ਦੇ ਮੂੰਹ ਤੋਂ ਸਿੱਖ ਜੁਝਾਰੂਆਂ ਨੂੰ, ਖਾਲਿਸਤਾਨੀ ਯੋਧਿਆਂ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ ਵਧੀਆ ਮਹਾਨ ਉਹਨਾਂ ਦੀਆਂ ਸਿਫਤਾਂ ਕਰਾਉਣੀਆਂ। ਕੀ ਸੰਤ ਜਰਨੈਲ ਸਿੰਘ ਜਾਂ ਹੋਰ ਯੋਧੇ ਮਥਾਜ ਨੇ ਕਿਸੇ ਦੇ? ਸਾਡੀ ਕੌਮ ਨੇ ਉਹਨਾਂ ਨੂੰ ਸਦੀ ਦਾ ਮਹਾਨ ਸਿੱਖ ਐਲਾਨੇ ਆ, ਤੇ ਆ ਲੰਡੂ ਦੀਆਂ ਕਿਤਾਬਾਂ ਦੇ ਬਹਾਨੇ। ਸੋ ਇਹੋ ਜਿਹੇ ਬਹੁਤ ਸਾਰੇ ਬੰਦੇ ਸਾਡੀ ਕੌਮ 'ਚ ਵੀ ਹੈਗੇ ਆ ਜਿਹੜੇ ਕਹਿੰਦੇ ਆ ਵੀ ਸੱਚ ਝੂਠ ਲਿਖ ਕੇ ਆਪਾਂ ਨੂੰ ਨੈਰੇਟਿਵ ਸਿਰਜਣਾ ਚਾਹੀਦਾ। ਮੇਰਾ ਇਸ ਗੱਲ ਦੇ ਹੱਕ ਵਿੱਚ ਪੂਰਾ ਗੱਡਮਾ ਵਿਚਾਰ ਆ ਕਿ ਸਾਨੂੰ ਨੈਰੇਟਿਵ ਸਿਰਜਣਾ ਚਾਹੀਦਾ, ਪਰ ਸੱਚ ਦੀ ਲੜਾਈ ਝੂਠ ਬੋਲ ਕੇ ਨਹੀਂ ਜਿੱਤੀ ਜਾਣੀ। ਸਾਡੇ ਕੋਲ 1947 ਤੋਂ ਹੀ ਨਹੀਂ, ਜਿਸ ਵੇਲੇ ਬਾਬੇ ਨਾਨਕ ਦੇ ਜਨੇਊ ਤੋਂ ਇਹ ਚਿੜੇ ਨੇ, ਜਦੋਂ ਬਾਬਾ ਜੀ ਨੇ ਜਨੇਊ ਤੋਂ ਇਨਕਾਰ ਕੀਤਾ, ਉਸ ਦਿਨ ਤੋਂ ਲੈ ਕੇ ਹੁਣ ਤੱਕ ਬ੍ਰਾਹਮਣਵਾਦ ਦੀਆਂ, ਹਿੰਦੂ ਇੰਡੀਆ ਦੀਆਂ ਹਜ਼ਾਰਾਂ ਲੱਖਾਂ ਇਹੋ ਜਿਹੀਆਂ ਗੱਲਾਂ, ਸਬੂਤ, ਤੱਥ ਮੌਜੂਦ ਨੇ, ਗਵਾਹੀਆਂ ਮੌਜੂਦ ਨੇ। ਅਸੀਂ ਉਹਨਾਂ ਦੀ ਗੱਲ ਕਰਕੇ ਆਪਦਾ ਪੱਖ ਪੇਸ਼ ਕਰੀਏ। ਅਸੀਂ ਦੁਨੀਆ ਦੀ ਕਚਹਿਰੀ 'ਚ ਔਚਾ ਪਿੱਛੇ ਦੇ ਜਦੋਂ ਇਹਨਾਂ ਨੇ ਕਿਹਾ ਆਸਟ੍ਰੇਲੀਆ ਜਾਂ ਹੋਰ ਕਈ ਮੁਲਕਾਂ 'ਚ ਕਿ ਜੀ ਇਹਨਾਂ ਨੇ ਮੰਦਰਾਂ ਤੇ ਕੁਝ ਸਿੱਖਾਂ ਨੇ ਲਿਖਤਾ, ਅਸੀਂ ਸੱਚੇ ਸੀ। ਉਹਨਾਂ ਮੁਲਕਾਂ ਨੇ ਹੀ ਜੱਗ ਜ਼ਹਿਰ ਕਰਤੀ ਗੱਲ ਬਈ ਇਹ ਸਿੱਖਾਂ ਦਾ ਕੰਮ ਨਹੀਂ, ਇਹ ਤਾਂ ਇਹਨਾਂ ਦੀ ਕਰਤੂਤ। ਸੋ ਅਸੀਂ ਲੜਾਈ ਸੱਚ ਨਾਲ ਹੀ ਜਿੱਤਣੀ। ਹਾਂ, ਇਹਨਾਂ ਦਾ ਧਰਮ ਇਹਨਾਂ ਨੂੰ ਸਿਖਾਉਂਦਾ, ਹਿੰਦੂਆਂ ਨੂੰ, ਸਾਮ ਦਾਮ ਦੰਡ ਭੇਦ, ਚਾਣਕਿਆ ਨੀਤੀ, ਬਿਦਰ ਨੀਤੀ। ਸੋ ਠੱਗੀ ਠੋਰੀ ਜਿੰਦਾਬਾਦ। ਜਿਨ੍ਹਾਂ ਦਾ ਧਰਮ ਸਿਖਾਉਂਦਾ ਹੈ ਮਈਆ ਮੋਰੀ ਮੈਂ ਨਹੀਂ ਹੋ ਮਾਖਣ ਖਾਇਓ, ਜਿਨ੍ਹਾਂ ਦਾ ਧਰਮ ਇਹ ਸਾਰਾ ਕੁਝ ਸਿਖਾਉਂਦਾ, ਉਹਨਾਂ ਨੂੰ ਮੁਬਾਰਕ ਹੋ, ਇਹ ਕੁਝ ਕਰੀ ਜਾਣ। ਹੁਣ ਸਾਡੇ ਇੱਥੇ ਜਦੋਂ ਮੈਂ ਨਿਕਲਿਆ ਸਿਨੇਮੇ ਚੋਂ, ਬਹੁਤੇ ਬਾਹਰ ਨਿਕਲਣ ਵਾਲੇ ਬੰਦਿਆਂ ਦੀ ਇਹੀ ਰਾਏ ਸੀ ਵੀ ਫਿਲਮ ਦੇ ਰੂਪ 'ਚ ਤਾਂ ਫਿਲਮ ਨੂੰ ਦੇਖਣਾ ਹੋਰ ਗੱਲ ਆ, ਪਰ ਇਹਦੇ ਚੋਂ ਜੇ ਇਹ ਸਮਝੀਏ ਕਿ ਮੋਦੀ ਮਹਾਨ ਆ, ਮੋਦੀ ਗ੍ਰੇਟ ਆ, ਇਹ ਕੋਈ ਗੱਲ ਨਹੀਂ ਬਣਦੀ। ਅਸਲ ਵਿੱਚ ਕੀ ਆ ਕਿ ਜਦੋਂ ਵੀਅਤਨਾਮ ਦੀ ਅਮਰੀਕਾ ਵਾਲੀ ਜੰਗ ਤੋਂ ਬਾਅਦ 'ਚ ਰੈਂਬੋ ਵਾਲੀਆਂ ਫਿਲਮਾਂ ਆਈਆਂ ਜਿਹਦੇ ਵਿੱਚ ਅਮਰੀਕਨ ਸਿਸਟਮ ਨੂੰ ਗ੍ਰੇਟ ਦਿਖਾਇਆ ਜਾਂਦਾ ਸੀ, ਤੇ ਉਹ ਅਮਰੀਕਨ ਆਰਮੀ, ਜੋ ਅਮਰੀਕਨ ਫੌਜ ਦਾ ਉਹ ਹੁੰਦਾ ਸੀ ਰੈਂਬੋ, ਤੇ ਉਹ ਕਰਦਾ ਸੀ ਕੁਛ ਨਾ ਕੁਛ ਹਰੇਕ ਫਿਲਮ 'ਚ। ਫਿਰ ਇਸੇ ਤਰੀਕੇ ਦੀ ਇੰਗਲੈਂਡ ਨੇ ਇੱਕ ਫਿਲਮਾਂ ਦੀ ਲੜੀ 007 ਜੇਮਸ ਬੌਂਡ, ਉਹਦੇ ਵਿੱਚ ਦਿਖਾਇਆ ਜਾਂਦਾ ਸੀ ਕਿ ਜਸੂਸੀ ਦੇ ਤੌਰ ਤੇ ਵੱਡੇ ਵੱਡੇ ਐਕਸ਼ਨ, ਬੜੇ ਵੱਡੇ ਕੰਮ ਜਿਹੜੇ ਨੇ, ਜਿਹੜੀ ਇੱਕ ਪੂਰੀ ਆਰਮੀ ਤੋਂ ਨਹੀਂ ਕੰਮ ਹੋ ਸਕਦਾ, ਉਹ ਕੱਲਾ ਜੇਮਸ ਬੌਂਡ ਕਰਿਆ ਹੁੰਦਾ। ਤਾਂ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਕਰੈਕਟਰ ਖੜਾ ਕੀਤਾ ਸੀ। ਹੁਣ ਉਸੇ ਤਰੀਕੇ ਦਾ ਕੰਮ ਇਹ ਚੱਲ ਪਿਆ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਬਣਾ ਕੇ ਸਿੱਖਾਂ ਨੂੰ ਜਾਂ ਸਿੱਖੀ ਨੂੰ ਟਾਰਗੇਟ ਕਰਦੇ ਰਹੇ ਆ, ਮੁਸਲਮਾਨਾਂ ਨੂੰ ਟਾਰਗੇਟ ਕਰਦੇ ਰਹੇ ਨੇ, ਪਰ ਇਹ ਪਹਿਲੀ ਫਿਲਮ ਹੈ ਜਿਹਦੇ ਵਿੱਚ ਸਿੱਖਾਂ ਦਾ ਇੱਕ ਮੁੰਡਾ ਵਰਤ ਕੇ ਮੁਸਲਮਾਨਾਂ ਦੇ ਮਨ ਵਿੱਚ ਇਹ ਖਿਆਲ ਭਰਨ ਦਾ ਯਤਨ ਹੈ ਕਿ ਇਹਨਾਂ ਤੇ ਯਕੀਨ ਨਾ ਕਰਿਓ। ਕਮਾਲ ਦੀ ਗੱਲ ਇਹ ਆ ਕਿ ਇਹ ਮਤ ਗੰਗੂ ਦੇ ਵਾਰਸ ਦੇ ਰਹੇ ਨੇ, ਜਿਨ੍ਹਾਂ ਦਾ ਦੁਨੀਆ ਭਰ ਦੇ ਵਿੱਚ ਰਿਕਾਰਡ ਕਾਇਮ ਹੋਇਆ ਠੱਗੀ ਠੋਰੀ ਦਾ, ਜਿਨ੍ਹਾਂ ਦੇ ਗ੍ਰੰਥ ਇਹ ਗੱਲਾਂ ਪ੍ਰਚਾਰਦੇ ਆ ਕਿ ਛਾਲ ਕਪਟ ਜਿਹੜਾ ਹੈਗਾ, ਮੈਂ ਉਹ ਇੱਕ ਕਵਿਤਾ ਛਲ ਸੇ ਮੰਗ ਲਿਆ ਕਰਤੇ ਹੈ ਅੰਗੂਠੇ ਕਾ ਦਾਨ, ਦਰੋਣਾਚਾਰੀਆ ਵਾਲੀ, ਅਸ਼ਵਧਾਮਾ ਮਰਗੇ ਵਾਲੀ ਕਹਾਣੀ। ਕਿੰਨੀਆਂ ਕਹਾਣੀਆਂ ਇੱਕ ਸਕਿੰਟ 'ਚ ਸਾਹਮਣੇ ਆ ਜਾਂਦੀਆਂ ਜਿਨ੍ਹਾਂ ਦੀਆਂ, ਉਹ ਸਾਡੇ ਬਾਰੇ ਗੱਲਾਂ ਕਰਦੇ ਆ। ਖੈਰ, ਦੁਸ਼ਮਣ ਬਾਤ ਕਰੇ ਅਣਹੋਣੀ, ਇਹ ਗੱਲ ਆਪਦੀ ਥਾਂ ਤੇ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਦੁਸ਼ਮਣ ਕੀ ਕਰਦਾ, ਕੀ ਚਾਲਾਂ ਚੱਲਦਾ, ਕਿਵੇਂ ਨੈਰੇਟਿਵ ਰਾਹੀਂ ਸਾਡੇ ਬਾਰੇ ਗੱਲਾਂ ਚੱਲਦੀਆਂ। ਪਰ ਅਸੀਂ ਕੀ ਕਰਦੇ? ਤੂੰ ਇਧਰ ਉਧਰ ਕੀ ਬਾਤ ਨਾ ਕਰ ਵਾਲੀ ਗੱਲ ਵੀ ਤੂੰ ਇਹ ਬਤਾ ਦੁਸ਼ਮਣ ਕਾਫਲਾ ਕਿਉਂ ਲੁੱਟਾ। ਆਪਣੇ ਨਾਲ ਜੇ ਮਾੜੀ ਵਾਪਰ ਰਹੀ ਆ ਤਾਂ ਬਤੌਰ ਸਿੱਖ ਆਪਾਂ ਕੀ ਕਰ ਰਹੇ? ਕੀ ਆਪਾਂ ਉਹਦੇ ਫਰਜ਼ ਨਿਭਾ ਰਹੇ ਹਾਂ? ਕੀ ਸਾਡੀ ਕੌਮ ਨਾਲ ਜੋ ਵਾਪਰ ਰਹੀ ਹੈ, ਜੋ ਸਾਡੀ ਭਵਿੱਖ ਦੀ ਸਾਡੇ ਬਾਰੇ ਦੁਨੀਆ ਦੇ ਵਿੱਚ ਚਰਚੇ ਨੇ ਕਿ ਯਾਰ ਜੇ ਇਹਨਾਂ ਨਾਲ ਇਹੀ ਕੁਝ ਵਾਪਰਦਾ ਰਿਹਾ ਜੋ ਵਾਪਰ ਰਿਹਾ, ਇਹ ਬਚਣਗੇ ਵੀ? ਤੇ ਸਾਡੀ ਕੌਮ ਨੂੰ, ਝੁੱਡੂਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਨਾਲ ਹੋ ਕੀ ਰਿਹਾ। ਸਨਾਤਨੀ ਬਣਨ ਨੂੰ ਝੰਡਾ, ਇੱਕ ਦੂਜੇ ਤੋਂ ਮੂਹਰੇ ਝੰਡਾ ਚੱਕੀ ਜਾਂਦੇ ਆ।
ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਜੋ ਕਰਤੂਤਾਂ ਦੁਸ਼ਮਣ ਨੇ ਕਰਨੀਆਂ ਸੀ, ਅਸੀਂ ਕਹਿੰਦੇ ਅਸੀਂ ਕਰ ਲਾਂਗੇ, ਆਪੇ ਕਰ ਲਾਂਗੇ। ਸਾਡੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਉਹ ਆ ਜਿਹੜੀ ਭਾਰਤ ਮਾਤਾ ਨੂੰ ਜੈ ਕਹਿ ਬਗੈਰ ਰੋਟੀ ਨਹੀਂ ਖਾਂਦੀ। ਤੇ ਸਾਡੇ ਇੱਥੇ ਹਰ ਖੇਤਰ ਦੇ ਵਿੱਚ ਵਿਕੇ ਹੋਏ ਬੰਦੇ ਜਿਹੜੇ ਨੇ ਉਹ ਚੌਧਰੀ ਆ। ਤੇ ਇੰਡੀਅਨ ਮੀਡੀਆ ਨੇ ਤਾਂ ਉਹਨਾਂ ਲੋਕਾਂ ਨੂੰ ਪਿੱਛੇ ਸੁੱਟਣਾ ਹੀ ਆ ਜਿਨ੍ਹਾਂ ਦੇ ਪੱਲੇ ਸੱਚ ਵਾ। ਪਰ ਕੌਮ ਦੇ ਧਾਰਮਿਕ, ਸਮਾਜਿਕ ਜਾਂ ਹੋਰਨਾਂ ਪਲੇਟਫਾਰਮਾਂ ਤੇ ਵੀ ਪੰਥ ਨੂੰ ਸਮਰਪਿਤ, ਕੌਮ ਨੂੰ ਸਮਰਪਿਤ ਨੌਜਵਾਨਾਂ ਨੂੰ ਪਿੱਛੇ ਕੀਤਾ ਜਾਂਦਾ। ਨਤੀਜਾ ਕੀ ਨਿਕਲਦਾ? ਨਤੀਜਾ ਇਹ ਆ ਕਿ ਦਿਨੋਂ ਦਿਨ ਸਾਡੇ ਕੌਮ ਦੇ ਹਾਲਾਤ ਜਿਹੜੇ ਆ ਉਹ ਮਾੜੇ ਹੁੰਦੇ ਜਾ ਰਹੇ। ਇਸ ਮਾਹੌਲ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਬਹੁਤ ਭਾਰੀ ਜ਼ਿੰਮੇਵਾਰੀ ਆ ਔਰ ਬੜਾ ਜ਼ਰੂਰੀ ਆ ਇਹ ਕੰਮ ਕਿ ਅਸੀਂ ਸਮਝੀਏ ਕਿ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ। ਜਿਹੜਾ ਗਿਆਨ ਆ ਨਾ, ਗਿਆਨ ਤੋਂ ਬਗੈਰ ਕੋਈ ਵੀ ਕੌਮ, ਕੋਈ ਵੀ ਮਨੁੱਖ ਬਚ ਨਹੀਂ ਸਕਦਾ। ਜਿੰਨਾ ਵੱਧ ਗਿਆਨ, ਕਹਿੰਦਾ ਵੀ ਇੱਕ ਇੱਥੇ ਫੋਟੋ ਜੀ ਤੁਰੀ ਫਿਰਦੀ ਆ ਜਿਹਦੇ 'ਚ ਇੱਕ ਬੰਦਾ ਕਿਤਾਬ ਚੱਕੀ ਆਉਂਦਾ ਤੇ ਦੂਜੇ ਬੰਦੇ 15-20 ਜਾਣੇ ਉਹਦੇ ਮੂਹਰੇ ਭੱਜੇ ਜਾਂਦੇ ਆ, ਕਹਿੰਦਾ ਭੱਜ ਲਾ, ਉਹਦੇ ਕੋਲੇ ਨੌਲੇਜ ਆ, ਗਿਆਨ ਆ। ਇਹ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਵਾਲੀ ਗੱਲ ਆ। ਖੈਰ, ਅੱਜ ਇੱਕ ਖਬਰ ਇੱਥੇ ਚੱਲ ਰਹੀ ਆ ਕਿ ਜਿਹੜਾ ਅਮਰੀਕਾ ਡੋਨਾਲਡ ਟਰੰਪ ਉਹਨੇ ਕਿਹਾ ਹੈਗਾ ਜੀ ਬਈ ਈਰਾਨ ਦੇ ਜਿਹੜੇ ਪਾਵਰ ਪਲਾਂਟ ਨੇ ਉਹਨਾਂ ਦੇ ਉੱਤੇ 5 ਦਿਨ ਅਗਲੇ ਜਿਹੜਾ ਜੰਗਬੰਦੀ ਆ, ਅਸੀਂ ਕੋਈ ਉੱਤੇ ਹਮਲਾ ਨਹੀਂ ਕਰਾਂਗੇ। ਦੂਜੇ ਪਾਸੇ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਉਹਨੇ ਕਿਹਾ ਹੈਗਾ ਵੀ ਇਹੋ ਜਿਹੀ ਅਸੀਂ ਕਿਸੇ ਗੱਲ ਨੂੰ, ਜੰਗਬੰਦੀ ਨੂੰ ਕੋਈ ਨਹੀਂ ਮੰਨਦੇ, ਸਾਡੇ ਨਾਲ ਪਹਿਲਾਂ ਬੜਾ ਧੋਖਾ ਹੁੰਦਾ ਆ ਰਿਹਾ। ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਜੰਗਬੰਦੀ ਜਿਹੜੀ ਆ ਉਹ ਪੱਕੇ ਤੌਰ ਤੇ ਹੋ ਜੇ। ਸਾਰੀ ਦੁਨੀਆ ਹੀ ਚਾਹੁੰਦੀ ਆ ਕਿ ਜੰਗ ਜਿਹੜੀ ਆ ਉਹ ਖਤਮ ਹੋਵੇ, ਕਿਉਂਕਿ ਇਹਦੇ ਨਾਲ ਸਾਰੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ। ਆਮ ਬੰਦੇ ਤਾਂ ਔਖੇ ਹੀ ਨੇ ਨਾ, ਤੇਲ ਨਹੀਂ ਮਿਲਦਾ, ਰੋਟੀ ਦਾ ਔਖਾ, ਪਹਿਲਾਂ ਹੀ ਆਮ ਹਾਲਾਤ 'ਚ ਬੜੇ ਔਖਾ ਤੇ ਹੁਣ ਤਾਂ ਜੰਗ ਲੱਗੀ ਹੋਈ ਆ। ਸੋ ਕੁੱਲ ਮਿਲਾ ਕੇ ਜਿਹੜੀ ਜੰਗ ਦੀ ਇਹ ਖਬਰ ਆਈ ਆ ਕਿ ਜੰਗਬੰਦੀ ਹੋ ਰਹੀ ਆ, ਜੇ ਪੂਰੀ ਹੋਈ ਜੰਗਬੰਦੀ ਹੋ ਜੇ ਜਾਂ ਜੰਗ ਹੀ ਖਤਮ ਹੋ ਜੇ ਤਾਂ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਉਹ ਚੰਗਾ ਹੋ ਜੇ। ਖੈਰ, ਇਸ ਮਾਹੌਲ ਦੇ ਵਿੱਚ ਕਿਸੇ ਅਬਦੁਲ ਬਾਸਿਤ ਨਾਂ ਦੇ ਕਿਸੇ ਪਾਕਿਸਤਾਨ ਦੇ ਪੂਰਵ ਰਾਜਦੂਤ ਦੀ ਧਮਕੀ ਸਾਹਮਣੇ ਆਈ ਆ, ਜਿਹਦੇ 'ਚ ਉਹਨੇ ਕਿਹਾ ਬਈ ਜੇਕਰ ਏਦਾਂ ਕੋਈ ਗੱਲ ਹੋਈ ਤਾਂ ਅਸੀਂ ਇੰਡੀਆ ਤੇ ਕਰਨੀ ਪਰਮਾਣੂ ਹਮਲਾ ਕਰ ਦਿਆਂਗੇ। ਤੇ ਇਧਰੋਂ ਕੋਈ ਪ੍ਰਿਯੰਕਾ ਚਤੁਰਵੇਦੀ ਆ, ਉਹਨੇ ਵੀ ਸੱਪ ਕੱਢਤਾ, ਕਹਿੰਦੀ अब्दुल बासित का दिमाग ठिकाने पर नहीं है, भारत खुद सक्षम है, अगर हमें थोड़ा भी संकेत मिला तो अमेरिका से पहले हम ही पाकिस्तान पर हमला कर देंगे। तो एक पासे ਤਾਂ ਅਮਰੀਕਾ ਵਰਗਾ ਮੁਲਕ ਵੀ ਈਰਾਨ ਦੇ ਨਾਲ ਜੰਗਬੰਦੀਆਂ ਦੀਆਂ ਸ਼ਾਂਤੀ ਵਾਲੀਆਂ ਗੱਲਾਂ ਨੂੰ ਕਰ ਰਿਹਾ, ਦੂਜੇ ਪਾਸੇ ਸਾਡੇ ਪਾਕਿਸਤਾਨੀ ਤੇ ਇੰਡੀਅਨ ਦੋਨਾਂ ਕੋਲ ਇਹੋ ਜਿਹੇ ਜਮੂਰੇ ਹੈਗੇ ਆ ਜਿਹੜੇ ਕਹਿੰਦੇ ਆ ਛੇਤੀ। ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਆ ਬਈ ਜੇ ਇੰਨਾ ਹੀ ਚਾਅ ਵਾ ਤਾਂ ਸਾਨੂੰ ਪੰਜਾਬ ਨੂੰ ਔਰ ਪੱਛਮੀ ਪੰਜਾਬ ਨੂੰ ਵੀ, ਸਾਨੂੰ ਦੋਨਾਂ ਪੰਜਾਬਾਂ ਨੂੰ ਬਖਸ਼ ਦਿਓ, ਕਿਉਂਕਿ ਸਾਡਾ ਕੋਈ ਮਸਲਾ ਨਹੀਂ। ਤੁਸੀਂ ਗੁਜਰਾਤ ਵਾਲੇ ਪਾਸਿਓਂ, ਦਿੱਲੀ ਵਾਲੇ ਪਾਸਿਓਂ ਜਿਹੜੀਆਂ ਭੂਤਾਂ ਕੱਢਣੀਆਂ ਕੱਢ ਲਿਓ, ਤੇ ਉਧਰੋਂ ਉਹਨਾਂ ਕੋਲੇ ਵੀ ਬਥੇਰਾ, ਇਸਲਾਮਾਬਾਦ ਆ, ਕਰਾਚੀ ਆ, ਪਰਲੇ ਪਾਸੇ ਨੂੰ ਸਿੰਧ ਵਾਲੇ ਪਾਸੇ ਤੇ ਜਿੱਥੇ ਜੋ ਕਰਨਾ ਕਰ ਲਿਓ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਇੰਡੀਆ ਤੇ ਪਾਕਿਸਤਾਨ ਵੀ ਇੱਕ ਦੂਜੇ ਨੂੰ ਦਬਕੇ ਜੇ ਮਾਰ ਰਹੇ ਨੇ, ਲੋਕਾਂ 'ਚ ਚਰਚਾ ਜ਼ਰੂਰ ਚੱਲ ਰਹੀ ਆ ਬਈ ਜਿਵੇਂ ਅੱਗੇ 5-4 ਦਿਨ ਡਰਾਮਾ ਜਿਹਾ ਕੀਤਾ ਸੀ, ਉਹੋ ਜਿਹਾ ਡਰਾਮਾ ਸ਼ਾਇਦ ਇੰਡੀਆ ਤੇ ਪਾਕਿਸਤਾਨ ਵੱਲੋਂ ਫਿਰ ਹੋਵੇ, ਖਾਸ ਤੌਰ ਤੇ ਇੰਡੀਅਨ ਸਿਸਟਮ ਦੇ ਵੱਲੋਂ ਕੋਈ ਗੜਬੜ ਜਿਹੜੀ ਹੈਗੀ ਆ ਉਹ ਹੋ ਜਾਵੇ। ਖੈਰ, ਅੱਜ ਇੱਕ ਸਰਦਾਰ ਭਗਤ ਸਿੰਘ ਦੇ ਕਰਕੇ ਆਮ ਆਦਮੀ ਪਾਰਟੀ ਤੇ ਬਹੁਤ ਤਵਾ ਲੱਗ ਰਿਹਾ, ਕਿਉਂਕਿ ਸਰਦਾਰ ਭਗਤ ਸਿੰਘ ਦਾ ਉਹ ਵਰਤ ਕੇ, ਔਰਾ ਵਰਤ ਕੇ, ਉਹਦਾ ਰੰਗ ਰੂਪ, ਉਹਦੀ ਪੱਗ ਉਹੋ ਜਿਹੀ ਵਰਤ ਕੇ ਸੱਤਾ 'ਚ ਆਉਣ ਤੋਂ ਬਾਅਦ ਜੋ ਇਹਨਾਂ ਨੇ ਕੀਤਾ ਉਹਦੇ 'ਚ ਸਰਦਾਰ ਭਗਤ ਸਿੰਘ ਜੇ ਕਿਤੇ ਹੁਣ ਆ ਜੇ, ਪਿੱਛੇ ਜੇ ਇੱਕ ਨਾਟਕ ਕਾਮਰੇਡ ਕਰਦੇ ਹੁੰਦੇ ਆ, ਮੈਂ ਫਿਰ ਆਵਾਂਗਾ, ਉਹਦੇ 'ਚ ਸਰਦਾਰ ਭਗਤ ਸਿੰਘ ਨੂੰ ਦੁਬਾਰਾ ਆਉਣ ਲਿਆਉਂਦੇ ਆ ਉਹ, ਤੇ ਨਾਟਕ ਦੇ ਵਿੱਚ ਉਤੋਂ ਕਾਫੀ ਕੁਛ ਕਰਵਾਉਂਦੇ ਆ। ਹੁਣ ਜਦੋਂ ਆ ਕਰਤੂਤਾਂ ਦੇਖਦੇ ਆ ਝਾੜੂ ਵਾਲਿਆਂ ਦੀਆਂ ਤਾਂ ਲੋਕ ਗੱਲਾਂ ਕਰਦੇ ਆ ਵੀ ਜੇ ਕਿਤੇ ਸਰਦਾਰ ਭਗਤ ਸਿੰਘ ਆ ਗਿਆ ਤਾਂ ਇਹ ਸੋਚੋ ਬਈ
ਆਪਣੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਭਗਵੰਤ ਮਾਨ, ਇਹਨਾਂ ਦਾ ਕੀ ਬਣੂਗਾ। ਖੈਰ, ਅੱਜ ਫੇਰ ਹਰ ਸਾਲ ਵਾਂਗ ਸਾਡੇ ਭਰਾ ਚਰਚਾ ਕਰ ਰਹੇ ਨੇ ਕਿ 1931 ਦੇ ਵਿੱਚ ਅੱਜ ਦੇ ਦਿਨ ਫਾਂਸੀ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਨੇ ਸਾਡੀ ਕੌਮ ਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਜਿਹੜਾ ਸੀਗਾ ਸਿੱਖ ਧਰਮ ਵੱਲ ਖਾਸ ਤੌਰ ਤੇ ਕੇਸ ਰੱਖਣ ਵੱਲ ਕਦਮ ਵਧਾਏ ਸੀ। ਤੇ ਉਹਨਾਂ ਨੇ ਮਤਲਬ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੇ ਜੇਲ੍ਹ ਚਿੱਠੀਆਂ ਕਿਤਾਬ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਇਹ ਸਾਰਾ ਪ੍ਰਸੰਗ ਲਿਖਿਆ ਕਿ ਕਿਵੇਂ ਉਹਨਾਂ ਨੇ ਕੇਸ ਰੱਖਣ ਦੀ ਗੱਲ ਕੀਤੀ ਸੀ। ਖੈਰ, ਖਬਰਾਂ ਜਾਂ ਗੱਲਾਂ ਬਾਤਾਂ ਹੋਰ ਵੀ ਬਹੁਤ ਨੇ, ਸਮਾਂ ਆਪਣੇ ਕੋਲ ਸੀਮਿਤ ਹੁੰਦਾ। ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।